अस्सलाम वालेकुम। सियाणे कहते भी लड़न फौजां ते ना सरदारां दा। ਸਾਡੇ ਪਾਕਿਸਤਾਨ ਦੇ ਪੁੱਤਰ ਮਿਹਨਤੀ ਬੜੇ ਆ। ਜੇ ਇਹਨਾਂ ਨੂੰ ਸਹੂਲਤਾਂ ਮਿਲਣ, ਸਖਿਆਈਆਂ ਮਿਲਣ ਤੇ ਇਹ ਕੀ ਕੁਝ ਕਰਕੇ ਦਿਖਾ ਸਕਦੇ ਆ। ਇਹਦੀ ਸਾਰਿਆਂ ਤੋਂ ਵੱਡੀ ਮਿਸਾਲ ਇਸ ਟਾਈਮ ਤੁਹਾਨੂੰ ਦਿਖਾਉਣ ਵਾਸਤੇ ਮੈਂ ਕਸੂਰ ਦੇ ਲਾਗੇ ਲਲਿਆਣੀ ਕੱਚੀ ਕੋਠੀ ਪੱਕੀ ਹਵੇਲੀ ਪੱਕੀ ਹੋ ਗਈ ਹੁਣ ਪੱਕੀ ਹਵੇਲੀ ਮੁਸਤਫਾਬਾਦ ਤੇ ਉੱਥੇ ਮੈਂ ਆਪਣੇ ਭਰਾ ਉਸਾਮਾ ਸਾਹਿਬ ਕੋ ਆਇਆ ਤੇ ਅਸੀਂ ਇੱਕ ਤਾਂ ਇਹਨਾਂ ਨੂੰ ਸ਼ਾਬਾਸ਼ ਦੇਣ ਆਏ ਆ। ਇਹਨਾਂ ਦੇ ਵਿੱਚ ਜਿਹੜੀਆਂ ਇੱਕ ਦੋ ਗੱਲਾਂ ਉਹ ਪਾਕਿਸਤਾਨ ਦੇ ਵਿੱਚ ਇਹਨਾਂ ਨੇ ਸਾਰਿਆਂ ਤੋਂ ਪਹਿਲਾਂ ਜਿਹੜਾ ਕੰਮ ਕੀਤਾ ਤੇ ਕਿੱਦਾਂ ਕਰਕੇ ਕੀਤਾ। ਮੈਂ ਜਿਹੜੀ ਗੱਲ ਕਰਦਾ, ਸਿਆਣੇ ਕਹਿੰਦੇ ਵੀ ਚੋਰੀ ਕੱਖ ਦੀ ਵੀ ਤੇ ਲੱਖ ਦੀ ਵੀ ਜਦੋਂ ਕਰਨਾ ਹੀ ਆ ਨਾ ਉਸ ਕੰਮ ਨੂੰ ਇਦਾਂ ਸੂਤ ਕਰਕੇ ਕਰ ਲਓ ਵੀ ਦੇਖਣ ਵਾਲੇ ਨੂੰ ਵੀ ਚੰਗਾ ਲੱਗੇ, ਬੰਦੇ ਦਾ ਆਪਣਾ ਵੀ ਦਿਲ ਲੱਗੇ। ਹੁਣ ਡੇਰੇ ਡੰਡੇ ਅਸੀਂ ਵੀ ਬਣਾਏ ਹੋਏ ਆ। ਡੇਰਾ ਡੰਡਾ ਉਸਾਮਾ ਸਾਹਿਬ ਨੇ ਬਣਾਇਆ, ਉਸਾਮਾ ਮਾਨ ਸਾਹਿਬ ਨੇ। ਪਰ ਉਹ ਵਿੱਚ ਫਰਕ ਕੀ ਆ, ਕੰਮ ਕਰਨ ਦੇ ਵਿੱਚ ਕੀ ਫਰਕ ਆ। ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਨਾ ਜੀ ਬੰਦਿਆਂ ਨੇ ਥਾਂ ਥਾਂ ਤੇ ਬੱਕਰੀਆਂ ਰੱਖੀਆਂ। ਮੈਂ ਕਹਿੰਦਾ ਪੂਰੇ ਪੰਜਾਬ 'ਚ ਰੱਖੀਆਂ, ਪਾਕਿਸਤਾਨ 'ਚ ਰੱਖੀਆਂ। ਪਰ ਜਿਹੜਾ ਕੰਮ ਤੁਸੀਂ ਕੀਤਾ ਨਾ, ਮੈਂ ਕਹਿੰਦਾ ਤੁਸੀਂ ਬਖਤਾਂ ਵਾਲੇ ਬੰਦੇ ਆ। ਜਿਹੜਾ ਬੰਦਾ ਮੋਹਰੇ ਲੱਗਦਾ ਨਾ ਜੀ ਉਹ ਫਿਰ ਸਾਰਿਆਂ ਦਾ ਉਹ ਮੋਸਨ ਬਣ ਜਾਂਦਾ। ਉਹਦੇ ਮਗਰ ਉਹਦੇ ਖੁਰਿਆਂ ਤੇ ਤੁਰ ਕੇ ਕਈ ਬੰਦੇ ਕਾਮਯਾਬ ਹੋ ਜਾਂਦੇ। ਤੇ ਇਦਾਂ ਹੀ ਸਾਡੇ ਪੁੱਤਰ ਉਸਾਮਾ ਸਾਹਿਬ ਆ ਜਿਨ੍ਹਾਂ ਨੂੰ ਹਰ ਬੰਦਾ YouTube ਤੇ ਦੇਖਦਾ ਵੀ ਆ ਤੇ ਇਹਨਾਂ ਦਾ ਆਪਣਾ ਚੈਨਲ ਵੀ ਆ। ਬੜੀ ਮਾਲੂਮਾਤ, ਉਹ ਕਾਹਦੀ ਮਾਲੂਮਾਤ ਆ। ਇੰਨਾ ਸਫ਼ਰ ਅਸੀਂ ਕੀਤਾ ਵੀ ਲੈਲਪੁਰ ਤੋਂ ਅਸੀਂ ਇਸ ਟਾਈਮ ਲਾਹੌਰ ਦੇ ਮੁੱਢ 'ਚ ਖਲੋਤੇ ਆ, ਕਸੂਰ ਦੇ ਵਿੱਚ, ਲਲਿਆਣੀ ਦੇ ਵਿੱਚ। ਅਸੀਂ ਕੀ ਵਿਖਾਉਣ ਵਾਸਤੇ ਆਏ ਆ ਤੇ ਉਹ ਆ ਤੁਹਾਨੂੰ ਵਿਖਾਉਂਦੇ ਆ। ਉਸਾਮਾ ਸਾਹਿਬ ਦਾ ਬੱਕਰੀਆਂ ਦਾ ਫਾਰਮ, ਇਹਦਾ ਨਾਮ ਵੀ ਰੱਖਿਆ ਅਲਫਾ ਲਾਈਫ ਸਟਾਕ ਫਾਰਮ। ਹਾਂਜੀ, ਇਹ ਨਾਮ ਰੱਖਿਆ। ਹਾਂਜੀ, ਤੁਸੀਂ ਜ਼ਰਾ ਬੋਲ ਦਿਓ ਜ਼ਰਾ ਥੋੜਾ। ਅਲਫਾ ਲਾਈਫ ਸਟਾਕ ਫਾਰਮ, ਅਲਫਾ ਲਾਈਵ ਸਟਾਕ ਫਾਰਮ, ਇਹ ਨਾਮ ਰੱਖਿਆ ਜੀ ਉਸਾਮਾ ਸਾਹਿਬ ਨੇ। ਤੇ ਉਸਾਮਾ ਸਾਹਿਬ ਨੂੰ ਕਹਿੰਦੇ ਵੀ ਸਾਨੂੰ ਨਾ ਇਦਾਂ ਦਿਖਾਇਓ ਵੀ ਬਰੀਕੀ ਦੇ ਨਾਲ। ਜੀ ਠੀਕ ਹੈ। ਹਾਂ, ਵੀ ਗੱਲਾਂ ਪੱਕੀਆਂ ਜੀਆਂ। ਜੇ ਕੋਈ ਬੰਦੇ ਦਾ ਕਿਸੇ ਦਾ ਦਿਲ ਹੋਵੇ, ਕਈ ਬੰਦੇ ਆ ਸਾਡੇ ਇਸ ਟਾਈਮ, ਕਈ ਪੁੱਤਰ ਜਿਹੜੇ ਬਾਹਰਲੇ ਮੁਲਕ ਬੈਠੇ ਆ ਜੀ। ਵੀ ਮਿਸਾਲ ਆ, ਮੇਰਾ ਵੱਡਾ ਭਰਾ ਬਾਹਰ ਬੈਠਾ ਜੀ, ਉਹ ਆਪਣੇ ਨਿੱਕੇ ਭਰਾ ਨੂੰ ਕਹਿੰਦੇ ਉਹ ਬੱਕਰੀਆਂ ਦਾ ਫਾਰਮ ਪਾਲਾ ਜੀ। ਅਸੀਂ ਉੱਥੇ ਬਹਿ ਕੇ ਦੇਖਦੇ ਆ ਵੀ ਇਹ 'ਚ ਮੁਨਾਫਾ ਬੜਾ। ਕਈ ਬੰਦੇ ਸਾਡੇ ਇੱਥੇ ਸ਼ਹਿਰਾਂ ਦੇ ਵਿੱਚ ਬੈਠੇ ਆ, ਉਹ ਪਿੰਡਾਂ ਦੇ ਵਿੱਚ ਹੈ ਉਹਨਾਂ ਦਾ ਭਾਵੇਂ ਭਾਂਡਾ, ਉਹ ਬੈਠੇ ਸ਼ਹਿਰਾਂ ਦੇ ਵਿੱਚ ਆ। ਉਹਨਾਂ ਦਾ ਵੀ ਦਿਲ ਬੜਾ ਵੀ ਸਾਡਾ ਪਿਛਲੇ ਜਿਹੜੇ ਆ ਨਾ ਉਹ ਬੱਕਰੀਆਂ ਦਾ ਫਾਰਮ ਬਣਾਉਣ। ਬੱਕਰੀਆਂ ਦੇ ਵਿੱਚ ਬਰਕਤ ਵੀ ਬੜੀ ਆ। ਬੱਕਰੀਆਂ ਰੱਖਣਾ ਸੁੰਨਤ ਆ, ਇਹ ਹਰ ਲਿਹਾਜ਼ ਨਾਲ ਚੰਗਾ। ਪਰ ਇਹ ਰੱਖਣੀਆਂ ਕਿਵੇਂ ਆ, ਇਹ ਅੱਜ ਤੁਹਾਨੂੰ ਉਸਾਮਾ ਸਾਹਿਬ ਦੱਸਣਗੇ। ਜਿਹੜਾ ਕੁਲੀਏ ਨਾਲ ਅਸੀਂ ਰੱਖਦੇ ਆਏ ਆ ਨਾ, ਉਹ ਕੁਲੀਆ ਹੁਣ ਫੇਲ ਆ। ਸੱਚੀ ਗੱਲ ਕਰਦਾ, ਸਾਡੇ ਬੱਕਰੀਆਂ ਰੱਖੀਆਂ ਅਸੀਂ ਵੀ ਰੱਖ ਕੇ ਤਜਰਬਾ ਕੀਤਾ ਜੀ, ਉਹ ਸਿਆਲੇ ਦੇ ਵਿੱਚ ਮਰ ਮੁਰ ਜਾਂਦੀਆਂ। ਤੇ ਉਹ ਜਿਹੜਾ ਕੁਲੀਆ ਉਸਾਮਾ ਸਾਹਿਬ ਕੋ ਨਾ, ਉਹ ਉਹਨਾਂ ਨੂੰ ਪੁੱਛਦੇ ਆ ਵੀ ਉਹ ਕਿੱਦਾਂ। ਆਪਣਾ ਜੀ ਇੱਕ ਫਾਰਮ ਦਿਖਾਇਓ। ਅੱਛਾ ਜੀ ਅੰਜਨ ਸਾਹਿਬ, ਇੱਕ ਤੇ ਪਹਿਲੇ ਤੁਹਾਡੇ ਆਉਣ ਦਾ ਬੜਾ ਸ਼ੁਕਰੀਆ। ਅੱਜ ਜਿਹੜਾ ਹੈ ਉਹ YouTube ਤੇ ਮੈਂ ਪੰਜਾਬੀ 'ਚ ਹੀ ਤੁਹਾਡੇ ਨਾਲ, ਚੂੰਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਤੇ ਪੰਜਾਬੀ 'ਚ ਹੀ ਗੱਲਾਂ ਕਰਾਂਗੇ ਇਨਸ਼ਾਅੱਲਾ, ਤਾਂ ਕਿ ਤੁਹਾਡੇ ਵਿਊਅਰਸ ਵੀ ਸਾਰੇ ਜਿਹੜੇ ਨੇ ਉਹ ਇੰਜੋਏ ਕਰਨ। ਵਾਹ ਵਾਹ, ਮਿਹਰਬਾਨੀ। ਉਹ ਤੁਸੀਂ ਇੱਕ ਗੱਲ ਕੀਤੀ ਹੈ ਕਿ ਬੱਕਰੀਆਂ ਜਿਹੜੀਆਂ ਉਹ ਰੱਖਣਾ ਸੁਨਨਤ ਹੈ। ਸਾਡੇ तमाम ਅੰਬੀਆ ਨੇ ਬੱਕਰੀਆਂ ਰੱਖੀਆਂ, ਬੇਸ਼ੱਕ। ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਬੱਕਰੀ ਰੱਖੀ, ਬੱਕਰੀਆਂ ਪਾਲੀਆਂ। ਤੇ ਹੋ ਨਹੀਂ ਸਕਦਾ ਕਿ ਜਿਹੜੇ ਸਾਡੇ ਅੰਬੀਆ ਨੇ ਕੰਮ ਕੀਤਾ ਹੋਏ ਉਹਦੇ 'ਚ ਨੁਕਸਾਨ ਦਾ ਕੋਈ ਮਾਮਲਾ ਹੋਵੇ। ਸਹੀ ਗੱਲ। ਤੇ ਅਗਰ ਨੁਕਸਾਨ ਹੋ ਰਿਹਾ ਤੇ ਕਿਤੇ ਨਾ ਕਿਤੇ ਕੋਈ ਸਾਡੀ ਕਮੀ ਕੁਤਾਈ, ਕੋਈ ਗਲਤੀ ਤੇ ਹੈ ਨਾ ਕਿਸੇ ਵਜ੍ਹਾ ਨਾਲ। ਹਾਂਜੀ, ਪੁਰਾਣੇ ਦੌਰ 'ਚ ਬਲਕਿ ਹੁਣ ਤੱਕ ਜਿਹੜਾ ਇੱਕ ਰਵਾਇਤੀ ਸਿਸਟਮ ਚੱਲਿਆ ਆਇਆ ਹੈ, ਜ਼ਮੀਨਾਂ ਹੈਗੀਆਂ ਸੀ ਬਹੁਤ ਸਸਤੀਆਂ, ਬਲਕਿ ਸਸਤੀਆਂ ਵੀ ਕਿ ਜਿੱਥੇ ਜਾਓ ਤੁਸੀਂ ਬੱਕਰੀਆਂ ਨੂੰ ਲੈ ਜਾਓ ਸਵੇਰੇ ਤੇ ਸ਼ਾਮ ਨੂੰ ਉਹਨਾਂ ਨੂੰ ਵਾਪਸ ਲੈ ਆਓ ਤੇ ਉਹ ਚਰਾਈ ਕਰਦੀਆਂ ਹੁੰਦੀਆਂ। ਚਰਾਈ ਦਾ ਇੱਕ ਵੱਡਾ ਜਿਹੜਾ ਕਨਸੈਪਟ ਹੈਗਾ ਬੱਕਰੀਆਂ 'ਚ ਉਹ ਆਇਆ ਸੀ ਕਿ ਬੱਕਰੀਆਂ ਜਿੱਥੇ ਪਿਸ਼ਾਬ ਕਰਨ ਨਾ ਉੱਥੇ ਬੈਠਣ ਨਾ। ਅੱਛਾ ਜੀ। ਇਹ ਬੱਕਰੀਆਂ ਮੂਵ ਕਰਦੀਆਂ ਰਹਿਣਗੀਆਂ, ਅੱਗੇ ਜਾਂਦੀਆਂ ਰਹਿਣਗੀਆਂ, ਔਰ ਜਦੋਂ ਵਾਪਸ ਆਣਗੀਆਂ ਤੇ ਉਹਨਾਂ 'ਚ ਕੋਈ ਜਰਾਸੀਮ ਥੱਲੇ ਨਹੀਂ ਹੋਏਗਾ। ਇਹ ਬੱਕਰੀਆਂ ਦਾ ਕਨਸੈਪਟ ਹੈਗਾ ਕਿ ਬੱਕਰੀ ਸਫਾਈ ਵਾਲਾ ਜਾਨਵਰ ਹੈ। ਅੱਛਾ, ਹੁਣ ਜਿਹੜਾ ਲੇਟੈਸਟ ਦੌਰ ਆ ਗਿਆ ਇਹਦੇ ਅੰਦਰ ਅਸੀਂ ਨਾ ਤੇ ਸਾਡੇ ਕੋਲ ਜ਼ਮੀਨਾਂ ਨੇ, ਜੇ ਜ਼ਮੀਨਾਂ ਆਏ ਨੇ ਤੇ ਉਹ ਬਹੁਤ ਮਹਿੰਗੀਆਂ ਨੇ ਤੇ ਅਸੀਂ ਉਹ ਵਾਲਾ ਸਿਸਟਮ ਚਰਾਈ ਵਾਲਾ ਕਰ ਹੀ ਨਹੀਂ ਸਕਦੇ। ਔਰ ਅਗਰ ਨਹੀਂ ਕਰ ਸਕਦੇ ਤੇ ਸਾਨੂੰ ਉਹਦਾ ਮੁਤਬਾਦਲ ਨਿਜ਼ਾਮ ਦੇ ਉੱਤੇ ਜਾਣਾ ਪਏਗਾ। ਠੀਕ ਹੈ। ਇਹ ਅਸੀਂ ਫਾਰਮ ਇੱਕ 7 ਸਾਲ ਦੀ ਇੱਕ ਤਹਿਕੀਕ ਤੋਂ ਬਾਅਦ ਜਿਹੜਾ ਅਲਹਮਦੁਲਿਲਾ ਇਹ ਬਣਾਇਆ ਹੈ। ਇਹ ਸਾਰਾ ਤੁਹਾਨੂੰ ਮੈਂ ਦਿਖਾਵਾਂਗਾ, ਇਹ ਸਾਰਾ ਐਲੀਵੇਟਿਡ ਹੈਗਾ। ਐਲੀਵੇਟਿਡ ਜਿਹੜਾ ਹੈ ਉਹ ਜ਼ਮੀਨ ਤੋਂ ਉੱਚੇ ਤੁਸੀਂ 4 ਫੁੱਟ ਤੋਂ ਉੱਤੇ ਜਿੱਥੇ ਵੀ ਰੱਖ ਸਕਦੇ ਹੋ, ਬਣਾ ਸਕਦੇ ਹੋ। ਛੱਤ ਦੀ ਹਾਈਟ ਦੇ ਮੱਦੇਨਜ਼ਰ ਤੁਸੀਂ ਅਗਰ ਛੱਤ ਤੁਹਾਡੀ ਨੀਵੀਂ ਹੈ ਤੁਸੀਂ 4 ਫੁੱਟ ਤੋਂ ਸਟਾਰਟ ਕਰ ਲਓ। ਅਸੀਂ ਤਕਰੀਬਨ 5.5-6 ਫੁੱਟ ਇਸ ਵਾਸਤੇ ਰੱਖਿਆ ਹੈ ਕਿ ਸਫਾਈ ਕਰਨ ਵਾਲੇ ਵਾਸਤੇ ਬੜੀ ਆਸਾਨੀ ਹੋ ਜਾਏ ਔਰ ਉਹ ਆਸਾਨੀ ਨਾਲ ਸਫਾਈ ਕਰ ਸਕੇ।
ਤੇ ਯਾਨੀ ਕਿ ਜਿਹੜੀ ਇਹਦਾ ਪਿਸ਼ਾਬ ਹੁੰਦਾ ਹੈ ਅੰਜੁਮ ਭਾਈ, ਉਹ ਐਮੋਨੀਆ ਗੈਸ ਦੇ ਨਾਲ ਭਰਿਆ ਹੁੰਦਾ ਹੈ, ਔਰ ਐਮੋਨੀਆ ਗੈਸ ਜਿਹੜੀ ਹੈ ਨਾ ਉਹ ਇਨਸਾਨ ਵਾਸਤੇ, ਜਾਨਵਰ ਵਾਸਤੇ ਜਿਹੜੀ ਹੈ ਉਹ ਮੁਜ਼ਰ ਸਿਹਤ ਹੈਗੀ। ਔਰ ਜਦੋਂ ਬੱਕਰੀਆਂ ਇਹ ਇਨਹੇਲ ਕਰਦੀਆਂ, ਅੰਦਰ ਲੈ ਕੇ ਜਾਂਦੀਆਂ ਐਮੋਨੀਆ ਗੈਸ, ਤੇ ਉਹ ਵੀਕ ਹੁੰਦੀਆਂ। ਔਰ ਕਿਸੇ ਨੂੰ ਨਹੀਂ ਪਤਾ ਕਿ ਬੱਕਰੀ ਘੱਟ ਤੋਂ ਘੱਟ ਵੀ 8 ਤੋਂ 10 ਸੂਏ ਦੇ ਸਕਦੀ ਹੈ, 8 ਤੋਂ 10 ਦਫਾ ਬੱਚੇ ਦੇ ਸਕਦੀ ਹੈ। ਲੇਕਿਨ ਸਾਡੇ ਪੋਜੀਸ਼ਨ ਇਹ ਹੈਗੀ ਹੈ ਕਿ ਜਦੋਂ 2 ਸੂਏ ਹੋਣ ਤੇ ਬੱਕਰੀ ਜਿਹੜੀ ਹੈ ਉਹ ਬਿਮਾਰ ਹੋ ਜਾਂਦੀ ਹੈ, ਵੀਕ ਹੋ ਜਾਂਦੀ ਹੈ। ਉਹਦੀ ਵਜ੍ਹਾ ਇਹ ਨਹੀਂ ਹੈ ਕਿ ਉਹ ਬੱਚੇ ਸਿਰਫ 2 ਦਿੱਤੇ ਹੋਣ, 2 ਦਫਾ ਦਿੱਤੇ ਹੁੰਦੇ, ਉਹਦੀ ਵਜ੍ਹਾ ਹੈ ਕਿ ਉਹ ਐਮੋਨੀਆ ਗੈਸ ਇਨਹੇਲ ਕਰ ਰਹੀ ਹੁੰਦੀ ਹੈ, ਜਿਹਦੀ ਵਜ੍ਹਾ ਨਾਲ ਉਹ ਵੀਕਨੈਸ ਵੱਲ ਜਾਂਦੀ ਰਹਿੰਦੀ ਹੈ ਤੇ ਉਹਦੀ ਏਜ ਲਿਮਿਟ ਖਤਮ ਹੋ ਜਾਂਦੀ ਹੈ। ਤੇ ਇਹ ਜਿਹੜਾ ਐਲੀਵੇਟਡ ਸਿਸਟਮ ਹੈਗਾ ਅਸੀਂ 6 ਫੁੱਟ ਦਾ ਰੱਖਿਆ, ਇਹਦੇ ਥੱਲੇ ਬਿਲਕੁਲ ਕੰਕਰੀਟ, ਕੋਈ ਐਸਾ ਮਾਮਲਾ ਨਹੀਂ ਹੈ। ਜਿਸ ਤਰ੍ਹਾਂ ਤੁਸੀਂ ਗਾਰਡਰ ਦੀ ਛੱਤਾਂ ਪਾਉਂਦੇ ਹੋ, ਔਰ ਉਹਦੇ ਨਾਲ ਤੁਸੀਂ ਟੀ ਆਰਨ ਦੀਆਂ ਛੱਤਾਂ, ਤੁਸੀਂ ਜ਼ਰਾ ਥੋੜਾ ਜਿਹਾ ਦਿਖਾ ਸਕਦੇ ਹੋ। ਇਹ ਗਾਰਡਰ ਹੈ ਤੇ ਇਹ ਜਿਹੜਾ ਹੈ ਟੀ ਦੀ ਛੱਤ ਜਿਹੜੀ ਹੈ ਨਾ, ਇਹ ਤੁਹਾਡੇ ਕੋਲ ਤੁਹਾਨੂੰ ਨਜ਼ਰ ਆਏਗੀ। ਜਿਸ ਤਰ੍ਹਾਂ ਟੀਆਂ ਦੇ ਉੱਤੇ ਅਸੀਂ ਉਹ ਰੱਖ ਕੇ ਨਾ ਟਾਈਲਾਂ ਤੇ ਅਸੀਂ ਰੱਖਦੇ ਆ, ਤੇ ਮੇਨ ਚੀਜ਼ ਹੈਗੀ ਹੈ ਕਿ ਇਹਦੇ ਉੱਤੇ ਅਸੀਂ ਪਲੇਟ ਲਾਤੀ ਹੈ, ਔਰ ਪਲੇਟ ਦੇ ਨਾਲ ਅਸੀਂ ਜਿਹੜਾ ਨਾ ਪੂਰਾ ਸ਼ੈੱਡ ਜਿਹੜਾ ਬਣਾਤਾ ਹੈ। ਤੇ ਬੇਸਿਕਲੀ ਜਦੋਂ ਬੱਕਰੀ ਬਹਿੰਦੀ ਹੈ ਉਹਦਾ ਪਿਸ਼ਾਬ ਸਾਰਾ ਥੱਲੇ ਆ ਜਾਂਦਾ ਹੈ, ਉਹਦੇ ਸਾਰਾ ਜਿਹੜਾ ਉਹਦੀ ਮੇਂਗਣੀਆਂ ਹੈਗੀਆਂ ਉਹ ਵੀ ਥੱਲੇ ਆ ਜਾਂਦੀਆਂ, ਤੇ ਸੈਂਟਰ 'ਚ ਅਸੀਂ ਇੱਕ ਨਾਲਾ ਬਣਾਇਆ, ਉਹਦੀ ਸਫਾਈ ਵੀ ਆਸਾਨੀ ਨਾਲ ਹੋ ਜਾਂਦੀ ਹੈ, ਤੇ ਬੱਕਰੀ ਬਿਲਕੁਲ ਸਾਫ਼ ਸੁਥਰੀ ਰਹਿੰਦੀ ਹੈ ਜੀ। ਹੇਠਾਂ ਦੇਖੋ ਨਾ ਜਿਵੇਂ ਮੀਂਹ ਪੈ ਰਿਹਾ। ਹਾਂਜੀ, ਇੱਥੇ ਤਾਂ ਬੰਦਾ ਗਿਣ ਵੀ ਸਕਦਾ ਵੀ ਮੇਂਗਣਾ ਕਿੰਨੀਆਂ। ਹਾਂਜੀ, ਇਸ ਤਰ੍ਹਾਂ ਹੀ ਹੈ ਜੀ। ਅੱਛਾ ਉਸਾਮਾ ਸਾਹਿਬ, ਕਿੰਨਾ ਟਾਈਮ ਹੋ ਗਿਆ ਇਹਨੂੰ ਬਣਾਏ ਨੂੰ? ਸਰ ਇਹਨੂੰ ਮਾਸ਼ਾਅੱਲਾ ਹੁਣ ਇਸ ਸ਼ੈੱਡ ਦੇ ਉੱਤੇ ਸਾਨੂੰ ਤੀਸਰਾ ਸਾਲ ਹੈ ਜੀ। ਤੀਸਰਾ ਸਾਲ ਆ। ਤਾਂ ਚੜੀਏ, ਆਓ ਜੀ ਆਓ। ਅੱਛਾ ਜੀ, ਮਾਸ਼ਾਅੱਲਾ, ਵਾਹ ਜੀ ਵਾਹ। ਇਹ ਤੁਸੀਂ ਇਹ ਕਨਸੈਪਟ ਦੇਖੋ ਕਿ ਇਹ ਬੱਚੇ ਮਾਸ਼ਾਅੱਲਾ ਬੈਠੇ ਨੇ, ਬਿਲਕੁਲ ਨਾ ਗਿੱਲੇ ਨੇ, ਨਾ ਕਿਸੇ ਕਿਸਮ ਦਾ ਕੋਈ ਮੇਂਗਣੀਆਂ ਨਾ ਕੋਲ ਪਈਆਂ, ਸਭ ਚੀਜ਼ਾਂ ਜਿਹੜੀਆਂ ਡ੍ਰੌਪ ਹੋ ਕੇ ਥੱਲੇ ਚਲੇ ਗਈਆਂ, ਔਰ ਜਿਹੜਾ ਨੀਟ ਐਂਡ ਕਲੀਨ ਇਹਨਾਂ ਨੂੰ ਮਾਹੌਲ ਮਿਲ ਰਿਹਾ ਉੱਤੇ, ਬਿਲਕੁਲ ਫਰੈਸ਼। ਵਾਹ ਜੀ। ਐਸੇ ਤਰੀਕੇ ਨਾਲ ਇਹ ਬੱਕਰੀਆਂ ਦੀ ਫੀਡਿੰਗ ਹੋ ਰਹੀ ਹੈ। ਤੁਸੀਂ ਇਹ ਦੇਖੋ ਕਿ ਇਸ ਜਗ੍ਹਾ ਦੀ ਸਫਾਈ ਵੀ ਕਰਨਾ ਆਸਾਨ ਹੈ, ਔਰ ਬਕਾਇਆ ਜਿਹੜਾ ਇਹਨਾਂ ਦਾ ਪਿਸ਼ਾਬ ਹੈਗਾ ਉਹ ਤੇ ਆਟੋਮੈਟਿਕਲੀ ਥੱਲੇ ਚਲੇ ਜਾਂਦਾ ਹੈ, ਕਿਸੇ ਕਿਸਮ ਦੀ ਵੀ ਕੋਈ ਬਿਮਾਰੀ ਨਹੀਂ ਆਉਂਦੀ। ਲੈ ਜੀ, ਆਹ ਗੱਲ ਅਸਲ ਚੀਜ਼ ਹੈ। ਨਾਲ ਚੋ ਵੀ ਰਹੇ ਆ, ਨਾਲ ਚੋ ਵੀ ਰਹੇ ਜੀ। ਇਹ ਹੁਣ ਬੱਚਿਆਂ ਨੂੰ ਫੀਡਿੰਗ ਦਾ ਟਾਈਮ ਹੈਗਾ ਤੇ ਬੱਕਰੀਆਂ ਨੂੰ ਚੁਆ ਕੇ ਫਿਰ ਪਿਆਈਦਾ ਜੀ। ਅੱਛਾ ਉਸਾਮਾ ਸਾਹਿਬ, ਇਹ ਜਿਹੜਾ ਇਹ ਗਰਮੀਆਂ ਸਰਦੀਆਂ ਇੱਥੇ ਹੀ? ਇਹ ਗਰਮੀਆਂ ਔਰ ਸਰਦੀਆਂ ਇੱਥੇ ਹੀ ਹੈ। ਜ਼ਿਆਦਾ ਤੋਂ ਜ਼ਿਆਦਾ ਇਹ ਹੁੰਦਾ ਹੈ ਕਿ ਅਸੀਂ ਤੁਹਾਨੂੰ ਹੁਣ ਸਟਰਕਚਰ ਦਿਖਾਵਾਂਗੇ, ਅਸੀਂ ਇਹਨਾਂ ਦਾ ਉੱਤੇ ਵੀ ਸੈਟਅਪ ਬਣਾਇਆ, ਯਾਨੀ ਕਿ ਅਸੀਂ ਪੂਰੀ ਜਗ੍ਹਾ ਨੂੰ ਕੰਜ਼ਿਊਮ ਕੀਤਾ ਅੱਛੇ ਤਰੀਕੇ ਨਾਲ। ਉਹਦਾ ਜਿਹੜੀ ਉਹਦੀ ਰੈਂਪ ਬਣਾ ਕੇ ਇਹਨਾਂ ਨੂੰ ਛੱਤ ਤੇ ਲੈ ਜਾਈਦਾ, ਕਿਉਂਕਿ ਹਵਸ ਜਦੋਂ ਸ਼ਦੀਦ ਹੋ ਜਾਂਦੀ ਹੈ ਤੇ ਅਸੀਂ ਰਾਤ ਨੂੰ, ਤੁਸੀਂ ਅੱਗੇ ਆਓ, ਹਾਂਜੀ, ਰਾਤ ਨੂੰ ਅਸੀਂ ਫਿਰ ਛੱਤ ਤੇ ਲੈ ਜਾਂਦੇ ਆ ਇਹਨਾਂ ਨੂੰ, ਬੱਕਰੀਆਂ ਨੂੰ ਨਾ। ਅੱਛਾ ਤੇ ਇਹ ਜੀ ਹੁਣ ਪੁੱਛਦੇ ਆ ਉਸਾਮਾ ਸਾਹਿਬ ਨੂੰ ਇੱਕ ਨਾ ਵੀ ਮੁੱਢ ਲਾ ਤੋਂ ਵੀ ਜਿਹੜੀ ਤੁਸੀਂ ਨਸਲ ਆ ਬੱਕਰੀਆਂ ਦੀ, ਹਾਂਜੀ, ਤੁਸੀਂ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਨਸਲ ਕੋਈ ਖਾਸ ਰੱਖੀ ਆ ਜਾਂ ਦਗੜ ਮਗੜ ਕੀਤਾ ਜਾਂ ਕਿਦਾਂ? ਅਸੀਂ ਨਾ 4 ਕਿਸਮ ਦੀ ਨਸਲਾਂ ਦੇ ਉੱਤੇ ਕੰਮ ਕਰ ਰਹੇ ਹਾਂ। ਬੇਸਿਕਲੀ ਇੱਕ ਹੈ ਰਾਜਨਪੁਰੀ, ਠੀਕ ਹੈ, ਇੱਕ ਹੈ ਮੱਖੀ ਚੀਨੀ, ਇੱਕ ਹੈ ਬੀਤਲ ਫੈਸਲਾਬਾਦੀ, ਹਾਂਜੀ ਲੈਲਪੁਰ ਦੀ, ਤੇ ਇੱਕ ਚੌਥੀ ਟੈਡੀ। ਅਸੀਂ 4 ਬਰੀਡਾਂ ਦੇ ਉੱਤੇ ਲਗਾਤਾਰ ਕੰਮ ਕਰ ਰਹੇ ਹਾਂ ਤਾਂ ਕਿ ਸਾਨੂੰ ਆਈਡੀਆ ਹੋ ਜਾਏ ਕਿ ਇਸ ਏਰੀਏ ਦੇ ਅੰਦਰ ਕਿਹੜੀ ਬਰੀਡ ਜਿਹੜੀ ਹੈ ਉਸ ਕਾਮਯਾਬੀ ਦੇ ਨਾਲ ਅੱਗੇ ਜਾਏਗੀ। ਉਹਦੀ ਵਜ੍ਹਾ ਸਿਰਫ ਇਹ ਨਹੀਂ ਹੁੰਦੀ, ਹੁਣ ਰਾਜਨਪੁਰ ਦੀ ਜਿਹੜੀ ਬਰੀਡ ਹੈ ਉਹ ਸਭ ਤੋਂ ਡਿਫਿਕਲਟ ਹੁੰਦੀ ਹੈ ਕਿਸੇ ਜਗ੍ਹਾ ਤੇ ਆ ਕੇ ਪਾਲਣਾ। ਪਲ ਉਹ ਵੀ ਜਾਏਗੀ ਲੇਕਿਨ ਇੱਕ ਟਾਈਮ ਲਏਗੀ, ਉਹਦੇ ਬੱਚੇ ਆਣਗੇ, ਬੱਚਿਆਂ ਤੋਂ ਬਾਅਦ ਫਿਰ ਅੱਗੇ ਜਾਏਗਾ। ਇਹ ਜਿਹੜੀ ਹੈ ਨੁਕਰੀ ਜਿਹੜੀ ਹੈ ਬਰੀਡ ਜਿਹੜੀ ਹੈ ਰਾਜਨਪੁਰ ਦੀ ਇਹਦੀ ਬਰੀਡ ਹੈਗੀ ਹੈ। ਇਹ ਚਿੱਟੀ ਸਫੈਦ ਹੁੰਦੀ, ਦੁੱਧ ਵਰਗੀ, ਅੱਖਾਂ ਗੁਲਾਬੀ ਹੁੰਦੀਆਂ ਜਾਂ ਬੱਗੀਆਂ? ਇਹ ਜਿਹੜੀ ਉਹ ਲੈਲਪੁਰ ਦੀ ਲੈਲਪੁਰ ਦੀ ਬੀਤਲ ਹੈਗੀ ਹੈ, ਇਹ ਵੀ ਬੀਤਲ ਹੈ। ਮੱਖੀ ਚੀਨੀ ਦਾ ਤੁਹਾਨੂੰ ਦੇਖ ਹੀ ਰਹੀ ਹੈ, ਮੱਖੀ ਚੀਨੀ ਤੁਹਾਨੂੰ ਨਜ਼ਰ ਆ ਰਹੀ ਹੈ। ਅੱਛਾ, ਇਹ ਤੁਸੀਂ 7 ਸਾਲ ਹੋ ਗਏ ਜੀ? 7 ਸਾਲ ਟੋਟਲ ਹੋ ਗਏ ਨੇ, ਲੇਕਿਨ 4 ਸਾਲ ਤਕਰੀਬਨ ਸ਼ੈੱਡ ਦੇ ਉੱਤੇ ਹੋ ਗਏ। ਹੁਣ ਤੁਸੀਂ ਜਿਹੜੀਆਂ ਨਸਲਾਂ ਦੇ ਵਿੱਚੋਂ ਕੀ ਨਤੀਜਾ ਕੱਢਿਆ ਕਿ ਇਹ ਨਸਲਾਂ ਸਾਰੀਆਂ ਕਾਮਯਾਬ ਆ ਜਾਂ ਵਿੱਚੋਂ ਕੋਈ ਨਾਕਾਮ? ਇਹਦੇ ਅੰਦਰ ਨਾ ਅਸੀਂ ਜਿਹੜਾ ਨਤੀਜਾ ਇਹ ਕੱਢਿਆ ਹੈ ਕਿ ਅਗਰ ਤੁਸੀਂ ਮਾਹੌਲ ਪ੍ਰੋਵਾਈਡ ਕਰਦੇ ਹੋ ਇਹਨਾਂ ਨੂੰ, ਹਾਂਜੀ, ਤੇ ਫਿਰ ਤੁਸੀਂ ਕੋਈ ਵੀ ਬਰੀਡ ਨੂੰ ਤੁਸੀਂ ਕਾਮਯਾਬੀ ਨੂੰ, ਮਸਲਨ ਰਾਜਨਪੁਰੀ ਦੀ ਜਿਹੜੀ ਬਰੀਡ ਹੈ ਉਹ ਚੂੰਕਿ ਰਾਜਨਪੁਰਾ ਗਰਮ ਏਰੀਆ ਰਾਜਨਪੁਰ, ਔਰ ਉੱਥੇ ਜਿਹੜੀ ਬਰੀਡ ਹੈ ਠੰਡ ਦੀ ਜਿਹੜੀ ਮਾਰ ਨਹੀਂ ਬਰਦਾਸ਼ਤ ਕਰ ਸਕਦੀ, ਤੇ ਤੁਹਾਨੂੰ ਇੱਥੇ ਇੱਕ ਸ਼ਟਰਸ ਨਜ਼ਰ ਆਣਗੇ, ਬਲਕਿ ਉਹ ਲੱਗੇ ਹੋਏ ਨੇ ਅਕ੍ਰੋਸ ਹਰ ਜਗ੍ਹਾ ਦੇ ਉੱਤੇ ਸ਼ਟਰਸ ਨੇ। ਸਰਦੀਆਂ ਦੇ ਅੰਦਰ ਇਹ ਸ਼ਟਰਸ ਅਸੀਂ ਬੰਦ ਕਰ ਦਿੰਦੇ ਹਾਂ, ਕੋਈ ਅਸੀਂ ਉਹ ਨਹੀਂ ਰੱਖਿਆ। ਉਹ ਤੁਹਾਡੇ ਵਾਲੀ ਗੱਲ ਕਿ ਇੱਕੋ ਦਫਾ ਖਰਚਾ ਕੀਤਾ ਔਰ ਕੋਸ਼ਿਸ਼ ਕੀਤੀ ਹੈ ਕਿ ਉਹ ਇੱਕ ਕੰਟਰੋਲ ਸ਼ੈੱਡ ਜੈਸਾ ਮਾਹੌਲ ਇਹਨਾਂ ਨੂੰ ਮਿਲ ਜਾਏ ਜੀ। ਨਹੀਂ, ਮੈਨੂੰ ਨਾ ਇਸ ਗੱਲ ਦਾ ਬਹੁਤ ਦੇਖ ਕੇ ਵੀ ਰੂਹ ਰਾਜ਼ੀ ਹੋਇਆ ਕਿ ਤੁਸੀਂ ਨਾ ਜਗਾੜ ਕੋਈ ਨਹੀਂ ਕੀਤਾ। ਜਗਾੜ ਨਹੀਂ ਕੀਤਾ, ਪਰਮਾਨੈਂਟ ਕੰਮ ਹੈ। ਕੰਮ ਜਿਹੜਾ ਕੀਤਾ ਨਾ ਪੱਕਾ ਕੀਤਾ। ਏਡੀ ਦੂਰ ਆਵਾਜ਼ ਆ ਜੂ?
ਕੰਮ ਜਿਹੜਾ ਵੀ ਇਹਨਾਂ ਨੇ ਕੀਤਾ ਨਾ ਜੀ ਬੜਾ ਪੱਕਾ ਤਸੱਲੀ ਵਾਲਾ ਕੀਤਾ। ਅੱਛਾ, ਇਹ ਬੱਕਰੀਆਂ ਦੀ ਅਸੀਂ ਨਸਲਾਂ ਦਾ ਵੀ ਪੁੱਛ ਲਿਆ, ਹੌਲੀ ਹੌਲੀ ਫਿਰ ਇੱਕ ਇੱਕ ਗੱਲ ਪੁੱਛਦੇ ਹਾਂ ਜੀ ਜਿੱਦਾਂ ਜਿੱਦਾਂ ਸਾਡੇ ਚੇਤੇ ਆਉਂਦੀ ਰਹੀ। ਅੱਛਾ, ਹੁਣ ਤੁਸੀਂ ਇਹਦੀ ਖੁਰਾਕ ਦੇ ਬਾਰੇ 'ਚ ਕੋਈ ਮਾੜਾ ਜਿਹਾ ਦੱਸ ਦਿਓ ਜੀ। ਖੁਰਾਕ ਦੇ ਅੰਦਰ ਇਹ ਹੈਗਾ ਜੀ ਕਿ ਅਸੀਂ ਲੂਸਨ ਪਾਉਂਦੇ ਆ ਇਹਨਾਂ ਨੂੰ, ਜਿਸ ਟਾਈਮ ਦੇ ਅੰਦਰ ਲੂਸਨ ਅਵੇਲੇਬਿਲਿਟੀ ਹੁੰਦੀ ਹੈ ਲੂਸਨ ਦੀ, ਤੇ ਅਸੀਂ ਲੂਸਨ ਪਾਉਂਦੇ ਖੁਸ਼ਕ ਵੀ ਤੇ ਗਿੱਲਾ ਵੀ। ਅੱਛਾ ਜੀ, ਯਾਨੀ ਕਿ ਉਹ ਸਾਡੇ ਆਪਣੇ ਉੱਤੇ ਡਿਪੈਂਡ ਹੁੰਦਾ ਹੈ ਕਿ ਅਗਰ ਲੂਸਨ ਜਿਹੜਾ ਸਾਨੂੰ ਅੱਛਾ ਮਿਲ ਜਾਏ ਖੁਸ਼ਕ, ਤੇ ਅਸੀਂ ਉਹ ਵੀ ਪਾਉਂਦੇ ਆ, ਨਾਲ ਅਸੀਂ ਮਕਈ ਦਿੰਦੇ ਆ ਇਹਨਾਂ ਨੂੰ, ਨਾਲ ਗੰਦਮ ਵੀ ਜਿਹੜਾ ਹੈ ਨਾ ਇਹਨਾਂ ਨੂੰ ਟਾਈਮ ਟੂ ਟਾਈਮ ਪਾਉਂਦੇ ਆ। ਲੇਕਿਨ ਮੇਨ ਜਿਹੜੀ ਇਹ ਚੀਜ਼ ਹੈ ਉਹ ਲੂਸਨ ਹੈਗਾ। ਅੱਛਾ ਜੀ, ਐਲਫਾ ਲੂਸਨ ਤੇ ਜਨਤਾ, ਜਦੋਂ ਜਨਤਾ ਦਾ ਟਾਈਮ ਆਉਂਦਾ ਐਲਫਾ ਜਿਹਨੂੰ ਕਹਿੰਦੇ ਨੇ ਜੀ, ਸੁਕਾ ਕੇ ਅਸੀਂ ਸਟੋਰ ਕਰ ਲੈਂਦੇ। ਉਹ ਦੇਖੋ ਉਹ ਬਣਿਆ ਪਿਆ ਸਾਡੇ ਕੋਲ, ਲੂਸਨ ਨੂੰ ਅਸੀਂ ਕ੍ਰਸ਼ ਕਰਕੇ ਆਪਣੇ ਕੋਲ ਸਟੋਰ ਕਰ ਲਵਾਂਗੇ, ਫਿਰ ਇਹੀ ਇਹਨਾਂ ਨੂੰ ਖਵਾਵਾਂਗੇ ਜੀ। ਤੇ ਹਰਾ ਪੱਠਾ ਕੋਈ ਨਹੀਂ? ਹਰਾ ਪੱਠਾ ਨਹੀਂ ਆਦਾ, ਲਾਗੇ ਨਹੀਂ ਲੈ ਕੇ ਜਾਣਾ ਚਾਹੀਦਾ, ਕਿਉਂਕਿ ਹੁਣ ਡਾਈਟ ਚੇਂਜ ਹੋ ਗਈ ਹੈ, ਹੁਣ ਟੋਟਲ ਡਾਈਟ ਚੇਂਜ ਹੋ ਗਈ ਹੈ ਬੱਕਰੀਆਂ ਦੀ। ਜਿਹੜੇ ਹਰੇ ਪੱਠੇ ਖਾਂਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਆਉਂਦੀਆਂ। ਇਹਨਾਂ ਦੀ ਇੱਕ ਬਿਮਾਰੀ ਹੈ ETV, ਉਹਦੀ ਸ਼ਿੱਦਤ ਆਂਦੀ ਤਦ ਹੈ ਜਦੋਂ ਬੱਕਰੀਆਂ ਪੱਠੇ ਖਾਂਦੀਆਂ। ਅੱਛਾ, ਉਹ ਬੇਸਿਕਲੀ ਆਂਤੜੀਆਂ ਦਾ ਜ਼ਹਿਰ ਹੈ, ਉਹ ਪੱਠੇ ਖਾਣ ਨਾਲ ਉਹ ਜਿਹੜਾ ਉਹ ਕ੍ਰੀਏਟ ਹੋ ਜਾਂਦਾ ਜੀ। ਤੇ ਹੁਣ ਜਿਹੜਾ ਉਹ ਪ੍ਰੋਟੀਨਸ ਵਾਲੀ ਗੇਮ ਰਹਿ ਗਈ ਹੈ ਅੰਜੁਮ ਸਾਹਿਬ, ਹੁਣ ਤੇ ਕੈਲਕੂਲੇਟਡ ਡਾਈਟ ਹੈਗੀ ਹੈ, ਤੇ ਉਹਦੇ ਅੰਦਰ ਮੈਕਸਿਮਮ ਗੇਨ ਹੈਗਾ। ਉਹ ਭਾਵੇਂ ਤੁਸੀਂ ਪ੍ਰੋਟੀਨ ਲੈਣਾ ਚਾਹੋ, ਕਾਰਬੋਹਾਈਡਰੇਟ ਲੈਣਾ ਚਾਹੋ। ਵੈਸੇ ਸਾਮਾ ਸਾਹਿਬ ਗੱਲ ਤੁਹਾਡੀ ਨਾ ਦਿਲ ਲੱਗਦੀ ਆ ਕਿਦਾਂ, ਜੇ ਥੋੜਾ ਜਿਹਾ ਪਿਛਾ ਜਾਈਏ ਨਾ, ਹਾਂਜੀ, ਵੀ ਅਰਬਾਂ ਦੇ ਵਿੱਚ ਜਦੋਂ ਬੱਕਰੀਆਂ ਚਰਦੀਆਂ ਸੀ, ਉਹ ਵੀ ਸੁੱਕੀਆਂ ਹੋਈਆਂ ਬੂਟੀਆਂ ਖਾਂਦੀਆਂ, ਹਰਾ ਪੱਠਾ ਉੱਥੇ ਕੋਈ ਨਹੀਂ ਸੀ। ਜਿਹੜੀਆਂ ਰੇਗਿਸਤਾਨਾਂ 'ਚ ਉੱਥੇ ਉਹ ਤੰਦਰੁਸਤ, ਅੱਜ ਵੀ ਉੱਥੇ ਤੰਦਰੁਸਤ ਆ ਜੀ, ਬਿਲਕੁਲ। ਤੇ ਉਹੀ ਕੰਮ ਤੁਸੀਂ ਕਰ ਰਹੇ ਹੋ, ਸੁੱਕੀਆਂ। ਅੱਛਾ, ਜਿਹੜਾ ਇਹਦੇ ਉੱਤੇ ਤੁਸੀਂ ਇਹਨੂੰ ਕੀ ਸਾਦੇ ਕੀ ਇਹਨੂੰ ਅਸੀਂ ਕਹਿ ਲਓ ਕਿ ਪੈਲੇਟ, ਪਲਾਸਟਿਕ ਦਾ ਪੈਲੇਟ ਜਿਹੜਾ ਅਸੀਂ ਲਾਇਆ, ਪੈਲੇਟਿੰਗ ਕੀਤੀ ਹੈ ਅਸੀਂ। ਅੱਛਾ, ਇਹਦੇ ਇੱਕ ਤਾਂ ਨਾ ਜਿਹਦੇ ਬਾਰੇ ਸਾਨੂੰ ਬਰੀਕੀ ਨਾਲ ਦੱਸਣਾ, ਪਰ ਪਹਿਲਾਂ ਮੈਨੂੰ ਇਹ ਦੱਸ ਦਿਓ ਵੀ ਇਹਦੇ ਉੱਤੇ ਡੰਗਰਾਂ ਦੇ ਪੈਰ ਤਾਂ ਨਹੀਂ ਖਰਾਬ ਹੁੰਦੇ? ਇਹਦੇ ਅੰਦਰ ਜਿਹੜਾ ਇਹ ਬੜਾ ਇੱਕ ਕੈਲਕੂਲੇਟਡ ਔਰ ਬੜਾ ਸਾਇੰਟੀਫਿਕਲੀ ਇਹ ਬਣਿਆ। ਇਹਦੇ ਅੰਦਰ ਬੱਕਰੀਆਂ ਦੇ ਖੁਰਾਂ ਦਾ ਹਿਸਾਬ ਰੱਖਿਆ ਗਿਆ ਹੈ, ਇਹਨਾਂ ਦੀ ਮੇਂਗਣਿਆਂ ਦਾ ਹਿਸਾਬ ਰੱਖਿਆ ਗਿਆ ਹੈ, ਹਰ ਚੀਜ਼ ਦਾ ਇੱਕ ਹਿਸਾਬ ਰੱਖਿਆ ਗਿਆ। ਕਿਸੇ ਇੱਕ ਜਾਨਵਰ ਨੂੰ ਸਾਡੀ ਅਲਹਮਦੁਲਿਲਾ ਮੂੰਹ ਖੋਰ ਦੀ ਬਿਮਾਰੀ ਨਹੀਂ ਆਈ, ਮਾਸ਼ਾਅੱਲਾ, ਔਰ ਅਲਹਮਦੁਲਿਲਾ ਕਿਸੇ ਦੇ ਖੁਰ ਖਰਾਬ ਨਹੀਂ ਹੋਏ, ਸਾਰੇ ਅਲਹਮਦੁਲਿਲਾ ਬਿਹਤਰੀਨ ਜਿਹੜੇ ਨੇ ਉਹ ਚੱਲ ਰਹੇ ਨੇ ਜੀ। ਮੈਂ ਇਹ ਕਹਿੰਦਾ ਸੀਗਾ ਵੀ ਇੱਕ ਹੁੰਦਾ ਨਾ ਕਿ ਬੱਕਰੀ ਕੱਚੀ ਥਾਂ ਤੇ ਰਹੇ, ਹਾਂਜੀ, ਹੇਠਾਂ ਨਰਮ ਹੁੰਦਾ, ਹਾਂਜੀ, ਵੀ ਇਹ ਇਦਾਂ ਹੀ ਹੈ ਕਿਸਮ ਦੀ ਜਿਵੇਂ ਪੱਕੀ ਥਾਂ ਤੇ, ਹਾਂਜੀ, ਵੀ ਇਹਦਾ ਪੈਰ ਮੁੜਦੇ ਨਹੀਂ। ਹਾਂਜੀ, ਨਹੀਂ, ਇਹਦਾ ਅਸਲ 'ਚ ਪਤਾ ਗੱਲ ਕੀ ਹੈ, ਬੱਕਰੀ ਨੂੰ ਤੁਸੀਂ ਹਰ ਕਿਸਮ ਦਾ ਕੰਫਰਟੇਬਲ ਮਾਹੌਲ ਦੇਣਾ, ਲੇਕਿਨ ਜ਼ਿਆਦਾ ਦੇਰ ਵਾਸਤੇ ਨਹੀਂ ਦੇਣਾ। ਮਤਲਬ ਮਿੱਟੀ ਅਸੀਂ ਉਹਨਾਂ ਨੂੰ ਥੱਲੇ ਤੁਹਾਨੂੰ ਦਿਖਾਉਂਦੇ ਹਾਂ, ਮਿੱਟੀ ਦੇ ਅੰਦਰ ਲੈ ਕੇ ਜਾਂਦੇ ਹਾਂ ਤਾਂ ਕਿ ਮਿੱਟੀ ਨਾਲ ਖੇਡਣ, ਮਿੱਟੀ ਦੀ ਸਾਰੀ ਐਟਮੋਸਫੇਅਰ ਨੂੰ ਇੰਜੋਏ ਕਰਨ। ਲੇਕਿਨ ਉਹਨਾਂ ਨੂੰ ਮੁਸ਼ਕਿਲ ਰੱਖਾਂਗੇ ਤੇ ਉੱਥੇ ਹੀ ਪਿਸ਼ਾਬ ਕਰਨਗੀਆਂ, ਫਿਰ ਉਹੀ ਚੀਜ਼ ਜਿਹੜੀ ਹੈ ਇਨਹੇਲ ਕਰਨੀ। ਤੇ ਹਰ ਕਿਸਮ ਦਾ ਬੱਕਰੀ ਨੂੰ ਮਾਹੌਲ ਦੇਣਾ ਨਾ ਉਹ ਜ਼ਰੂਰੀ ਹੈ ਜੀ। ਆਪਾਂ ਇਹਦੇ ਵਿੱਚ ਨਹੀਂ ਵੜ ਸਕਦੇ? ਜੀ ਇੱਧਰ ਆਓ, ਜਾਓ ਪਰਲੇ ਤਰ੍ਹਾਂ ਇਹ ਅਸੀਂ ਉਹ ਪਾਣੀ ਦੀ ਖੁੱਲੀਆਂ ਵੀ। ਅੱਛਾ ਨਾ ਜੀ, ਇੱਕ ਬੜੇ ਸਵਾਦ ਦੀ ਗੱਲ ਆ ਬਈ, ਅਸੀਂ ਉਸ ਤੁਰਦੇ ਆ ਨਾ, ਸਾਨੂੰ ਝੂਟੇ ਆਉਂਦੇ ਇਦਾਂ, ਝੂਟੇ ਆਉਂਦੇ, ਤੇ ਉਹ ਬੱਕਰੀਆਂ ਨੂੰ ਵੀ ਝੂਟੇ ਆਉਂਦੇ ਆ। ਜਿਹੜੀ ਸਾਨੂੰ ਝੂਟੇ ਆਣ 24 ਘੰਟੇ, ਉਹ ਰਾਜੀ ਦੀ ਰਾਜੀ। ਹਾਂਜੀ, ਉਹ ਤਾਂਗਾ ਲਈ ਜਾਵੇ ਨਾ, ਤੇ ਉਹ ਸਵਾਰੀ ਨੂੰ ਉਹਨੇ ਲੈ ਕੇ ਤਾਰਿਆ ਨਾ, ਤੇ ਉਹਨੂੰ ਕਿਸੇ ਨੇ ਪੁੱਛਿਆ ਵੀ ਇਹ ਕਿ ਕੋਚਵਾਨ ਨੂੰ ਜੀ ਇਹ ਕੀ ਬਚਦਾ? ਹਾਂਜੀ, ਉਹ ਕਹਿੰਦਾ ਵੀ 20 ਰੁਪਏ ਕਮਾਨਾ ਤੇ ਉਹ ਘੋੜਾ ਖਾਂਦਾ, ਕਿ ਤੈਨੂੰ ਕੀ ਪਤਾ? ਕਹਿੰਦਾ ਮੈਨੂੰ ਹੂਟੇ ਬਚਦੇ। ਤੇ ਬੱਕਰੀਆਂ ਨੂੰ ਵੀ ਹੂਟੇ ਬਚ ਰਹੇ ਆ। ਅੱਛਾ, ਉਹ ਥਾਂ ਖੁੱਲੀ? ਹਾਂਜੀ, ਅਸੀਂ ਜੀ ਇਹਦੀ ਐਕਸਪੈਂਸ਼ਨ ਕੀਤੀ ਹੋਈ ਹੈ ਇਨਸ਼ਾਅੱਲਾ। ਇਹ ਜਿਹੜੀ ਮੱਖੀ ਚੀਨੀ ਬਰੀਡ ਹੈ ਸਾਡੀ, ਸਾਨੂੰ ਉਮੀਦ ਹੈ ਇਨਸ਼ਾਅੱਲਾ ਕਿ ਅਸੀਂ ਇਸ ਈਦ ਦੇ ਉੱਤੇ ਕਮ ਸੇ ਕਮ 500 ਜਿਹੜਾ ਹੈ ਨਾ ਉਹ ਬੱਕਰਾ ਮੱਖੀ ਚੀਨੀ ਦਾ ਇਨਸ਼ਾਅੱਲਾ ਲੈ ਕੇ ਚੱਲਾਂਗੇ ਜੀ ਇਨਸ਼ਾਅੱਲਾ। ਉਸਾਮਾ ਸਾਹਿਬ, ਇਹ ਤੁਸੀਂ ਤਾਂ ਚਲੋ ਖਾਸਾ ਪੈਸਾ ਲਾਇਆ ਜੀ, ਹੈ ਜੀ, ਤੇ ਉਹ ਆਪਣੇ ਗੁੰਜਾਇਸ਼ ਦੇ ਹਿਸਾਬ ਨਾਲ। ਹਾਂਜੀ, ਤੇ ਜੇ ਕਿਸੇ ਨੇ ਇਹੀ ਪਲੇਟਾਂ ਪਾਣੀਆਂ ਹੁਣ 4 ਫੁੱਟ ਉੱਚੀਆਂ ਜਾਂ 5 ਫੁੱਟ, ਹਾਂਜੀ, ਉਹਨੂੰ ਤੁਸੀਂ ਜੇ ਥੋੜੇ ਪਾਣੀ ਹੋਣ ਜੀ, ਤੇ ਉਹ ਇੱਕ ਡੰਗਰ ਵਾਸਤੇ, ਇੱਕ ਬੱਕਰੀ ਵਾਸਤੇ ਕਿੰਨੀ ਥਾਂ ਹੋਵੇ, ਤੇ ਉਹ ਥੋੜਾ ਜਿਹਾ ਬਰੀਕੀ ਚ ਦੱਸਿਓ। ਅੰਜੁਮ ਭਾਈ, ਇਸ ਤਰ੍ਹਾਂ ਹੈ ਕਿ ਜਿਹੜੀ ਬੱਕਰੀ ਹੈ ਨਾ, ਇਹਨੂੰ 16 ਸਕੁਅਰ ਫੁੱਟ ਜਗ੍ਹਾ ਚਾਹੀਦੀ ਹੁੰਦੀ ਇੱਕ ਬੱਕਰੀ ਨੂੰ, ਜਿਹਨੂੰ ਕਹਿੰਦੇ ਨੇ ਕਿ 16 ਸਕੁਅਰ ਫੁੱਟ ਇਹਨੂੰ ਜਗ੍ਹਾ ਦਿਓ, ਕਿਉਂਕਿ ਉਸ ਤੋਂ ਘੱਟ ਜਿਹੜੀ ਹੈ ਨਾ ਬੱਕਰੀ ਨੂੰ ਜਗ੍ਹਾ ਰਿਕੁਆਇਰਡ ਹੀ ਨਹੀਂ ਹੈ, ਉਨੀ ਰੱਖੇ ਜਗ੍ਹਾ। ਤੇ ਇੱਕ ਪੈਲੇਟ ਜਿਹੜਾ ਹੈ ਨਾ, ਇਹ ਸਾਡਾ 2x2 ਦਾ ਹੈ, ਇਹਦਾ ਮਤਲਬ 4 ਪੈਲੇਟ ਲੱਗਣ ਤੇ ਇੱਕ ਬੱਕਰੀ ਦੀ ਸਪੇਸ ਬਣ ਜਾਂਦੀ ਹੈ। ਉਹਦੇ ਹਿਸਾਬ ਨਾਲ ਅਸੀਂ ਜਿਹੜਾ ਹੈ ਨਾ ਉਹ ਕੈਲਕੂਲੇਸ਼ਨ ਕਰਦੇ ਹਾਂ। ਅੱਛਾ, ਇਹ ਜੀ ਇਹ 16 ਦਾ ਮਰਬਾ, 16x16। ਅੱਛਾ, 16x16 ਦਾ, ਤੇ ਜਿਹੜੀ 2x2 ਦਾ ਜਿਹੜਾ ਹੈ ਨਾ ਸਾਡੇ ਕੋਲ ਇੱਕ ਪਲੇਟ ਹੈਗੀ ਹੈ। ਅੱਛਾ, 4 ਹਾਂਜੀ 4x4 16 ਸਕੁਅਰ ਫੁੱਟ। ਠੀਕ ਹੈ। ਅੱਛਾ ਸਾਮਾ ਭਾਈ, ਇਹਦੀ ਪਲੇਟ ਜਿਹੜੀ 2 ਦੀ 2 ਆ, ਹਾਂਜੀ, ਇਹਦੀ ਥੋੜੀ ਜਿਹੀ ਕੀਮਤ ਦੱਸਿਓ, ਤੇ ਇਹਨੂੰ ਤਾਂ ਖੜਾਉਣ ਦੀ ਕੀਮਤ ਦੱਸਿਓ ਵੀ ਤੁਸੀਂ ਇੱਕ
ਕੋਈ ਬਣਾ ਕੇ ਛੋਟਾ ਉਹਦਾ ਸਾਨੂੰ ਹਿਸਾਬ ਦੱਸੋ ਥੋੜਾ ਜਿਹਾ। ਅਸੀਂ ਵੈਸੇ ਤੇ ਦੇਖੋ ਅਸੀਂ ਅੱਜ ਤੱਕ ਇਸ ਤਰ੍ਹਾਂ ਦੀ ਕੋਈ ਕੈਲਕੂਲੇਸ਼ਨ ਨਹੀਂ ਕੀਤੀ, ਲੇਕਿਨ ਚੂੰਕਿ ਬਹੁਤ ਸਾਰੇ ਦੋਸਤ ਕਹਿੰਦੇ ਨੇ ਕਿ ਸਾਨੂੰ ਕੋਈ ਅੰਦਾਜ਼ਨ ਆਈਡੀਆ ਹੋਏ, ਛੱਤ ਤੋਂ ਇਲਾਵਾ ਜਿਹੜਾ ਅਸੀਂ ਇੱਕ ਅੰਦਾਜ਼ਾ ਲਾਇਆ ਹੈ ਕਿ ਇਹਦੇ ਉੱਤੇ ਤਕਰੀਬਨ ਖਰਚਾ ਜਿਹੜਾ ਨਾ 16 ਤੋਂ 17,000 ਜਿਹੜਾ ਉਹ ਆਂਦਾ ਇੱਕ ਬੱਕਰੀ ਦੇ ਉੱਤੇ, ਪੂਰਾ ਥੱਲਿਓਂ ਫਰਸ਼ ਤੋਂ ਲੈ ਕੇ, ਜਿਹਦੇ ਅੰਦਰ ਫਰਸ਼ ਵੀ ਹੁੰਦਾ ਹੈ ਔਰ ਉਹਦੇ ਅੰਦਰ ਫਿਰ ਸਟਰਕਚਰ ਜਿਹੜਾ ਹੈ ਉੱਤੇ, ਔਰ ਉਸ ਤੋਂ ਬਾਅਦ ਗਾਰਡਰ ਔਰ TR ਔਰ ਉਸ ਤੋਂ ਬਾਅਦ ਪਲੇਟ ਰੱਖ ਕੇ ਇਹ ਸਾਰੀਆਂ ਚੀਜ਼ਾਂ ਪਾ ਕੇ, ਤੇ ਉਹ ਤਕਰੀਬਨ 16-17,000 ਫੀ ਬੱਕਰੀ ਦੇ ਉੱਤੇ ਕਾਸਟ ਆਉਂਦੀ ਹੈ। ਔਰ ਅੰਜੁਮ ਭਾਈ ਅਸਲ ਗੱਲ ਇਹ ਨਹੀਂ ਹੈ ਸਰ ਜੀ, ਇਹ ਕਾਸਟ ਪੇ ਵੀ ਕਰਦੀ ਹੈ। ਜਦੋਂ ਬੱਕਰੀ ਦੇ ਬੱਚੇ ਬਚ ਜਾਂਦੇ ਨੇ, ਸਰਦੀਆਂ ਗੁਜ਼ਾਰ ਕੇ ਨੁਕਸਾਨ ਘੱਟ ਤੋਂ ਘੱਟ ਹੁੰਦਾ ਹੈ, ਤੇ ਇਹ ਜਿਹੜੀ ਚੀਜ਼ ਹੈਗੀ ਹੈ ਪੇ ਬੈਕ ਕਰ ਜਾਂਦੀ, ਰਿਟਰਨ ਹੋ ਜਾਂਦੀ ਹੈ। ਤੇ ਉਹ ਮਹਿੰਗਾ ਕਹਿੰਦੇ ਨੇ ਕਿ ਉਹ ਇੱਕ ਦਫਾ ਹੁੰਦਾ ਤੇ ਸਸਤਾ ਜਿਹੜਾ ਬਾਰ-ਬਾਰ ਹੁੰਦਾ, ਉਹ ਬੇਸਿਕਲੀ ਇਹ ਵਜ੍ਹਾ ਹੈਗੀ ਹੈ ਕਿ ਸਟਰਕਚਰ ਤੋਂ ਬਗੈਰ ਜਿਹੜੀ ਹੈ ਫਾਰਮਿੰਗ ਨਹੀਂ ਹੋ ਸਕਦੀ। ਨਹੀਂ ਤੇ ਬਹੁਤ ਆਲਾ ਇਹਦੇ ਤੇ ਕੋਈ ਮਤਲਬ ਤੁਸੀਂ ਛੱਡਿਆ ਹੀ ਨਹੀਂ ਪਿੱਛੇ। ਜੀ ਬਰੀਕੀ ਜੀ ਅਸੀਂ ਨਾ ਜੀ ਤੁਹਾਡੀ ਵੀਡੀਓ ਦੇਖੀ ਸੀ ਬੜੇ ਵੱਡੇ ਚੈਨਲ ਦੇ ਉੱਤੇ। ਅੱਛਾ ਜੀ। ਤੇ ਉਸਮਾਨ ਸਾਹਿਬ ਇਸ ਟਾਈਮ ਉਹ ਮੋਬਾਈਲ ਫੜਿਆ ਹੈ ਤੇ ਅਸੀਂ ਦੋਵਾਂ ਨੇ ਦੇਖੀ ਸੀ, ਤੇ ਉਸ ਟਾਈਮ ਨਾ ਜੀ ਪਾਕਿਸਤਾਨ ਦੇ ਵਿੱਚ ਹਾਂਜੀ ਆਹ ਕੰਮ ਕਿਤੇ ਵੀ ਨਹੀਂ ਸੀ। ਹਾਂਜੀ ਬਿਲਕੁਲ ਅੱਜ ਤੇ ਹੋਵੇ ਸ਼ਾਇਦ। ਹਾਂਜੀ ਬਿਲਕੁਲ ਹੈ ਜੀ, ਬਹੁਤ ਸਾਰੇ ਦੋਸਤਾਂ ਨੇ ਸਟਾਰਟ ਕਰ ਲਿਆ। ਤੇ ਇਹਦਾ ਤੁਸੀਂ ਦੱਸ ਸਕਦੇ ਹੋ ਵੀ ਤੁਹਾਡੇ ਦਿਮਾਗ 'ਚ ਕਿੱਥੋਂ ਆਈ ਪਲੇਟ ਇਹ? ਇਹਦਾ ਸਾਡੇ ਦਿਮਾਗ 'ਚ ਇਸ ਤਰ੍ਹਾਂ ਆਈ ਜੀ ਕਿ ਬਾਰਹਾ ਨੁਕਸਾਨਾਤ ਤੋਂ ਬਾਅਦ ਅਸੀਂ ਇਸ ਨਤੀਜੇ ਤੇ ਪਹੁੰਚੇ ਕਿ ਜਿਸ ਤਰੀਕੇ ਨਾਲ ਅਸੀਂ ਬੱਕਰੀਆਂ ਪਾਲਣਾ ਚਾਹ ਰਹੇ ਹਾਂ ਉਹ ਨਹੀਂ ਚੱਲਣੀ। ਠੀਕ ਹੈ। ਯਾਨੀ ਕਿ ਅਸੀਂ ਤੁਸੀਂ ਕਹਿ ਲਓ ਕਿ 3 ਸਾਲ ਅਸੀਂ ਬੱਕਰੀਆਂ ਦੇ ਬੱਚੇ ਆਏ ਸਾਡੇ ਕੋਲ, ਅਸੀਂ ਉਹਨਾਂ ਦਾ ਇੰਤਹਾ ਤੋਂ ਜ਼ਿਆਦਾ ਖਿਆਲ ਵੀ ਰੱਖਿਆ, ਲੇਕਿਨ ਉਹ ਸਰਵਾਈਵ ਨਹੀਂ ਕਰ ਸਕੇ। ਤੇ ਨੁਕਸਾਨਾਤ ਤੋਂ ਬਾਅਦ ਫਿਰ ਇੱਕ ਅਸੀਂ ਪੂਰੀ ਸਟੱਡੀ ਕੀਤੀ, ਜਿਹਦੇ ਅੰਦਰ ਸਾਨੂੰ ਪਤਾ ਚੱਲਿਆ ਕਿ ਅਗਰ ਇਹ ਅਸੀਂ ਕੰਮ ਕਰਨਾ ਹੈ ਤੇ ਇਹਦੇ ਵਾਸਤੇ ਐਲੀਵੇਟਡ ਸਾਨੂੰ ਫਲੋਰ ਬਣਾਉਣਾ ਪਏਗਾ। ਫਿਰ ਅਸੀਂ ਇੱਕ ਟ੍ਰਾਇਲ ਦੇ ਉੱਤੇ ਇੱਕ ਛੋਟਾ ਜਿਹਾ ਫਲੋਰ ਬਣਾਇਆ, ਉਹਦਾ ਏਰੀਆ ਡਿਜ਼ਾਈਨ ਕੀਤਾ ਤੇ ਫਿਰ ਇਹਨੂੰ ਐਕਸਪੈਂਸ਼ਨ ਵੱਲ ਲਿਆ ਕੇ ਗਏ ਆ। ਉਸ ਤੋਂ ਪਹਿਲੇ ਅਸੀਂ ਇਹਨੂੰ ਟ੍ਰਾਇਲ ਬੁਨਿਆਦ ਦੇ ਉੱਤੇ ਚਲਾਇਆ ਜੀ। ਅੱਛਾ, ਇਹ ਤੁਸੀਂ ਇਹ ਚਾਲੂ ਹੀ ਆਪ ਕੀਤਾ ਜੀ? ਚਾਲੂ ਹੀ ਆਪ ਕੀਤਾ ਜੀ। ਇਹਨੂੰ ਤੁਰਕੀ ਤੋਂ ਲੈ ਕੇ ਅਸੀਂ ਸਾਰੇ ਜਿਹੜੇ ਮਗਰਬੀ ਮੁਮਾਲਿਕ ਹੈਗੇ ਨੇ ਜੀ, ਉਹਨਾਂ ਕੋਲੋਂ ਰਿਸਰਚ ਕੀਤੀ। ਰਿਸਰਚ ਕਰਨ ਤੋਂ ਬਾਅਦ ਇੱਕ ਕਿਸੇ ਬੰਦੇ ਨੂੰ ਪਤਾ ਨਹੀਂ ਸੀ ਕਿ ਇਹ ਪੈਲਟ ਫਿਟ ਕਿਸ ਤਰ੍ਹਾਂ ਹੋਏਗਾ। ਫਿਰ ਪੈਲਟ ਫਿਟ ਕਰਨ ਵਾਸਤੇ ਯੂਟਿਊਬਾਂ ਦੇ ਉੱਤੇ ਉਹਨਾਂ ਨੂੰ ਦਿਖਾ ਕੇ ਸਾਰੀ ਚੀਜ਼ਾਂ ਜਿਹੜੀਆਂ ਨਾ ਉਹ ਕੀਤੀਆਂ। ਆਹ ਗੱਲ ਹੁੰਦੀ ਆ, ਆਹ ਮੋਰੀ ਹੁੰਦਾ ਹੈ। ਅਸਲ 'ਚ ਉਹ ਤੁਹਾਡੇ ਵਾਲੀ ਗੱਲ ਤਾਂ ਜਿਹੜੀ ਤੁਸੀਂ ਪਹਿਲੇ ਗੱਲ ਕੀਤੀ ਹੈ ਕਿ ਜੁਗਾੜ ਕੋਈ ਨਹੀਂ ਹੈ ਤੁਹਾਡੇ ਸਿਸਟਮ ਦਾ, ਜਿੰਨਾ ਤੁਸੀਂ ਬਣਾਇਆ ਨਾ ਫਾਰਮ ਸਾਰਾ ਹੀ ਮਾਸ਼ਾਅੱਲਾ ਬੜਾ ਐਕੂਰੇਟ ਔਰ ਜ਼ਰੂਰਤ ਦੇ ਮੁਤਾਬਕ ਜਿਹੜਾ ਨਾ ਉਹਦੇ ਬਣਿਆ ਜੀ। ਅੱਲਾ ਦਾ ਸ਼ੁਕਰ ਹੈ ਜੀ। ਬੱਕਰੀਆਂ ਦੇ ਜਿਹੜੇ ਸ਼ੌਕੀ ਹੈ ਨਾ ਜੀ, ਉਹ ਤੁਹਾਨੂੰ ਦੁਆਵਾਂ ਦੇਣਗੇ ਇਨਸ਼ਾਅੱਲਾ। ਦੇ ਵੀ ਰਹੇ ਆ ਜੀ ਵੀ ਜਿਹੜਾ ਤੁਸੀਂ ਇਹ ਕੰਮ ਕੀਤਾ। ਅੱਛਾ ਉਸਾਮਾ ਸਾਹਿਬ, ਜਿਹੜੇ ਬੰਦੇ ਕੋਈ ਇਹ ਸ਼ੌਕ ਰੱਖਦੇ ਆ ਕੋਈ ਬਣਾਉਣ ਦਾ ਬੱਕਰੀਆਂ ਦਾ, ਜੀ, ਕੋਈ ਬਾਹਰਲੇ ਮੁਲਕਾਂ 'ਚ ਬੈਠੇ ਆ ਜੀ, ਤੇ ਕੋਈ ਸਾਡੇ ਪਾਕਿਸਤਾਨ 'ਚੋਂ ਕੋਈ ਬੰਦੇ ਆ, ਉਹ ਇੱਕ ਜੇ ਤੁਹਾਡੇ ਨਾਲ ਹੱਕਾ ਬਣਾਉਣਾ ਚਾਹਣ ਇਹ, ਤੁਸੀਂ ਕੀ ਉਹਨਾਂ ਦੀ ਇਮਦਾਦ ਕਰ ਸਕਦੇ ਆ? ਕੀ ਅੰਜੁਮ ਭਾਈ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਮਾਸ਼ਾਅੱਲਾ ਬਾਹਰ ਜਿਹੜੇ ਲੋਕ ਬੈਠੇ ਨੇ, ਚੂੰਕਿ ਉਹ ਕੁਛ ਨਾ ਕੁਛ ਕਰਨਾ ਚਾਹੁੰਦੇ ਨੇ ਆਪਣੇ ਪਾਕਿਸਤਾਨ 'ਚ, ਤਾਂ ਕਿ ਜਦੋਂ ਵੀ ਉਹ ਆਉਣ ਤੇ ਕੋਈ ਇੱਕ ਬੇਸ ਬੁਨਿਆਦ ਬਣੀ ਹੋਏ ਜਿਹਦੇ ਤੋਂ ਅੱਗੇ ਉਹ ਕਾਰੋਬਾਰ ਨੂੰ ਲੈ ਕੇ ਚੱਲਣ। ਤੇ ਮੈਨੂੰ ਆਏ ਰੋਜ਼ ਅਲਹਮਦੁਲਿਲਾ ਬਹੁਤ ਸਾਰੇ ਲੋਕ ਮੇਰੇ ਨਾਲ ਇੰਗੇਜ ਨੇ, ਬਹੁਤ ਸਾਰੇ ਲੋਕਾਂ ਨੇ ਸੈਟਅਪ ਸਟਾਰਟ ਕਰ ਦਿੱਤੇ ਨੇ। ਕੋਈ ਫਰੇਮ ਬਣਾ ਰਿਹਾ, ਕੋਈ ਪ੍ਰੋਡਕਸ਼ਨ ਦੇ ਅੰਦਰ ਵੀ ਆ ਗਿਆ। ਤੁਸੀਂ ਹੁਣ ਕਿਧਰੇ ਵੀ ਪੂਰੇ ਪੰਜਾਬ ਦੇ ਅੰਦਰ ਬਲਕਿ ਪਾਕਿਸਤਾਨ 'ਚ ਜਾਓਗੇ, ਤੁਹਾਨੂੰ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ੈਡ ਹੁਣ ਮਿਲਣਾ ਸ਼ੁਰੂ ਹੋ ਜਾਣਗੇ। ਹਜੇ ਵੀ ਆਮ ਨਹੀਂ ਹੋਏ, ਹਲੇ ਵੀ ਆਮ ਨਹੀਂ ਹੋਏ, ਲੇਕਿਨ ਬਹੁਤ ਦੁਨੀਆ ਆ ਚੁੱਕੀ ਹੈ। ਤੇ ਅੱਲਾ ਦਾ ਸ਼ੁਕਰ ਹੈ ਕਿ ਅਸੀਂ ਅਗਰ ਅੱਗੇ ਲੱਗੇ ਹਾਂ ਤੇ ਅਸੀਂ ਸਾਡੇ ਦਰਵਾਜ਼ੇ ਵੀ ਹਮੇਸ਼ਾ ਖੁੱਲੇ ਨੇ। ਵਾਹ ਵਾਹ ਵਾਹ। ਹਫਤਾ ਇਤਵਾਰ ਵਾਲੇ ਦਿਨ ਜਿਹੜਾ ਵਿਜ਼ਿਟਰ ਆਣਾ ਚਾਹੁੰਦਾ ਹੈ ਅਸੀਂ ਉਹਨੂੰ ਆਪ ਮਿਲਦੇ ਵੀ ਹਾਂ, ਔਰ ਪੂਰਾ ਟਾਈਮ ਵੀ ਦਿੰਦੇ ਹਾਂ, ਉਹਨੂੰ ਪ੍ਰੋਪਰਲੀ ਗਾਈਡ ਵੀ ਕਰਦੇ ਹਾਂ। ਕਿਉਂਕਿ ਖਾਲੀ ਇਹ ਨਹੀਂ ਹੈ ਕਿ ਇੱਕ ਚੀਜ਼ ਦੇਖ ਲਏ ਇੱਕ ਬੰਦਾ ਔਰ ਅੰਦਾਜ਼ਾ ਲਾ ਲੇ ਕਿ ਕਾਮਯਾਬੀ ਦਾ ਮਾਮਲਾ ਹੋਏ, ਉਹਦੇ ਅੰਦਰ ਬਹੁਤ ਸਾਰੀਆਂ ਹੋਰ ਚੀਜ਼ਾਂ ਹਨ। ਜ਼ਿੰਦਾਬਾਦ। तो बैठ के अल्लाह की मेहरबानी ਨਾਲ ਗਾਈਡ ਕਰੀਦਾ, ਕਿਉਂਕਿ ਉਹ ਸਾਡਾ ਫਿਊਚਰ ਨੇ, ਉਹ ਇਨਵੈਸਟਮੈਂਟ ਕਰਨਾ ਚਾਹੁੰਦੇ ਨੇ। ਇੱਥੇ ਉਹਨਾਂ ਨੂੰ ਕੋਈ ਰਸਤਾ ਨਹੀਂ ਹੈ ਤੇ ਉਹ ਬਹੁਤ ਸਾਰੇ ਲੋਕ ਇਸ ਪਾਸੇ ਆ ਰਹੇ ਨੇ ਅਲਹਮਦੁਲਿਲਾ। ਅੱਛਾ, ਸਾਨੂੰ ਨਾ ਕਈ ਬੰਦਿਆਂ ਨੇ ਫਰਮਾਇਸ਼ ਕੀਤੀ ਸੀ ਕਿ ਤੁਸੀਂ ਵੀਡੀਓ ਦੇ ਵਿੱਚ ਉਸਾਮਾ ਸਾਹਿਬ ਨੂੰ ਕਹਿਣਾ ਵੀ ਕੋਈ ਇੱਕ WhatsApp ਨੰਬਰ ਆਪਣਾ ਦੱਸਣਾ ਪੈਣਾ ਤੁਹਾਨੂੰ। चलें जी, मैं दस दिंदा जी। मेरा नाम उसामा उस्मान अवान है और मेरा मोबाइल नंबर है जी 0334217570। और ਜਿਹੜਾ ਮੇਰਾ YouTube ਚੈਨਲ ਹੈ ਜਿਹਦੇ ਅੰਦਰ ਗਾਹੇ ਬਗਾਏ ਜਿੰਨਾ ਵੀ ਮੈਨੂੰ ਟਾਈਮ ਮਿਲਦਾ ਹੈ ਮੈਂ ਕੋਈ ਨਾ ਕੋਈ ਇਨਫੋਰਮੇਟਿਵ ਵੀਡੀਓ ਲਾਉਂਦਾ ਹੈ। ਉਹ ਚੈਨਲ ਦਾ ਨਾਮ ਹੈ ਅਲਫਾ ਲਾਈਫ ਸਟਾਕ ਫਾਰਮ। ਬੱਕਰੀਆਂ ਦੇ ਸ਼ੌਕੀਨ ਵਾਸਤੇ ਤਾਂ ਉਹ ਬੜੀ ਵੱਡੀ ਨਿਆਮਤ ਆ ਉਹ ਚੈਨਲ। ਉਹਦੇ ਤੇ ਬਰੀਕੀ ਦੇ ਨਾਲ ਤੁਸੀਂ ਹਰ ਸ਼ੈ ਤੁਹਾਨੂੰ ਉਹਦੇ ਤੇ ਲੱਭ ਸਕਦੀ ਹੈ, ਤੇ ਉਹਦੇ ਤੇ ਨਾ ਵੀਡੀਓ ਬਹੁਤੀਆਂ ਤੋਂ ਬਹੁਤੀਆਂ ਪਾਇਆ ਕਰੋ। ਮੈਂ ਜਿੰਨੀ ਵੀ ਮੇਰੇ ਕੋਲ ਟਾਈਮ ਹੁੰਦਾ ਜੋ ਭਾਈ ਕੋਸ਼ਿਸ਼ ਕਰੀਦੀ ਹੈ ਕਿ ਬੱਕਰੀਆਂ ਦੀ ਫੀਡ ਦੇ ਹਵਾਲੇ ਨਾਲ, ਬੱਕਰੀਆਂ ਦੀ ਹੈਲਥ ਦੇ ਹਵਾਲੇ ਨਾਲ ਜਿੰਨਾ ਵੀ ਮੇਰੇ ਕੋਲ ਨੌਲੇਜ ਹੈਗਾ ਮੈਂ ਅੱਗੇ ਅਗਰ ਕਨਵੇ ਕਰ ਸਕਾਂ ਉਸ ਮੈਸੇਜ ਨੂੰ। ਇਹ ਇਬਾਦਤ ਆ ਜੀ। ਜੀ ਹੁਣ ਜਿਹੜਾ ਤੁਸੀਂ ਸਾਨੂੰ ਦੱਸਿਆ ਵੀ ਇੱਕ ਮੋਟੀ ਜਿਹਾ ਹਿਸਾਬ ਲਾ ਕੇ ਨਾ ਤੇ ਬੜਾ ਉਹ ਦੱਸਿਆ ਵੀ ਸਾਮਾ ਸਾਹਿਬ ਨੇ ਜੇ ਬੱਕਰੀ ਤੇ 16-17 ਹਜ਼ਾਰ ਰੁਪਇਆ ਇੱਕ ਤੇ ਬਣਦਾ ਜੇ ਖਰਚਾ ਵੰਡ ਕੇ ਪਾਈਏ,
ਇੱਕ ਬੱਕਰੀ ਦੇ ਤੇ ਉਹਦੇ ਵਿੱਚ ਜੀ ਜਿਹੜੀ ਤੁਹਾਡੀ ਆ ਖੁਰਲੀਆਂ ਲੱਗੀਆਂ ਹਾਂਜੀ ਆ ਖੱਟੇ ਰੰਗ ਦੀਆਂ ਹਾਂਜੀ ਤੇ ਇਹ ਵੀ ਪਾ ਕੇ ਪਾਈਪ ਵੀ ਪਾ ਕੇ ਇਹ ਪਲੇਟਾਂ ਵੀ ਪਾ ਕੇ ਇਹਦੇ ਥੱਲੇ ਜਿਹੜਾ ਫਰਸ਼ ਹੈਗਾ ਉਹ ਵੀ ਪਾ ਕੇ ਗਾਰਡਰ ਟੀਆਰ ਪਾ ਕੇ ਕੰਪਲੀਟ ਸਟਰਕਚਰ ਇੱਕ ਬੱਕਰੀ ਦੇ ਉੱਤੇ ਇਹ ਪੂਰਾ ਆਉਂਦਾ ਹੈ ਅੱਛਾ ਗਾਰਡਰ ਸਵਾਏ ਛੱਤ ਤੋਂ ਕੱਢ ਕੇ ਇਹ ਨਹੀਂ ਛੱਤ ਜਿਹੜੀ ਹੈ ਨਹੀਂ ਛੱਤ ਰਹਿੰਦਾ ਹੈ ਨਾ ਹਰ ਬੰਦੇ ਦੀ ਕਿਸੇ ਦੀ ਕੋਈ ਛੱਤ ਹੈ ਕਿਸੇ ਦੀ ਗਾਰਡਰ ਦੀ ਛੱਤ ਹੈ ਕਿਸੇ ਦੀ ਜਿਹੜੀ ਹੈ ਉਹ ਡਿਫਰੈਂਟ ਛੱਤਾਂ ਹੈਗੀਆਂ ਉਹ ਤਾਂ ਚਾਹੇ ਬਾਂਸ ਪਾ ਹਾਂਜੀ ਕੇ ਜੇ ਬਾਂਸ ਪਾ ਕੇ ਉਹ ਵੀ ਬਿਹਤਰੀਨ ਹੈ ਮਾਮਲਾ ਅੱਛਾ ਇਹ ਜਿਹੜਾ ਹੈ ਨਾ ਇਹ ਅਸੀਂ ਖੁੱਲੀਆਂ ਬਣਾਈਆਂ ਬੇਸਿਕਲੀ ਪਾਣੀ ਦੀ ਔਰ ਪਾਣੀ ਦੀ ਇੰਨੀ ਕਿ ਇੰਪੋਰਟੈਂਸ ਹੈਗੀ ਹੈ ਕਿ ਮੈਂ ਤੁਹਾਨੂੰ ਸ਼ਾਇਦ ਬਿਆਨ ਹੀ ਨਹੀਂ ਕਰ ਸਕਦਾ ਸਾਫ਼ ਪਾਣੀ ਦੀ ਬੱਕਰੀਆਂ ਸਾਫ਼ ਪਾਣੀ ਪੀਂਦੀਆਂ ਗੰਦਾ ਪਾਣੀ ਪੀਂਦੀਆਂ ਹੀ ਨਹੀਂ ਔਰ ਬੱਕਰੀਆਂ ਨੂੰ ਸਾਫ਼ ਪਾਣੀ ਲਗਾਤਾਰ ਪ੍ਰੋਵਾਈਡ ਹੋਣਾ ਚਾਹੀਦਾ ਹੈ ਨਹੀਂ ਹੈਗਾ ਕਿ ਪਾਣੀ ਪਿਆ ਉਹ ਗੰਦਾ ਵੀ ਹੋ ਗਿਆ ਠੰਡਾ ਵੀ ਹੋ ਗਿਆ ਗਰਮ ਵੀ ਹੋ ਗਿਆ ਅਸੀਂ ਇੱਕ ਫਲੋਟ ਸਿਸਟਮ ਇਹਦੇ ਅੰਦਰ ਹੀ ਲਾਤਾ ਹੈ ਔਰ ਜਿਹੜੀ ਸਾਡੀ ਟੈਂਕੀ ਹੈਗੀ ਹੈ ਅਸੀਂ ਇਹਨੂੰ ਬਿਲਕੁਲ ਜਿਹੜਾ ਨਾ ਉਹ ਹੀਟ ਪ੍ਰੂਫ ਕਰਤਾ ਹੈ ਔਰ ਨਾ ਉਹਦੇ ਅੰਦਰ ਗਰਮੀ ਜਾਂਦੀ ਹੈ ਐਕਸਟ੍ਰੀਮ ਨਾ ਉਹਦੇ ਅੰਦਰ ਐਕਸਟ੍ਰੀਮ ਸਰਦੀ ਜਾਂਦੀ ਹੈ ਜਿਹੜਾ ਪਾਣੀ ਆਂਦਾ ਨਾਰਮਲ ਟੈਂਪਰੇਚਰ ਦਾ ਆਂਦਾ ਹੈ ਔਰ ਉਹ ਲਗਾਤਾਰ ਆ ਰਿਹਾ ਹੈ ਯਾਨੀ ਕਿ ਬੱਕਰੀ ਨੇ ਪਾਣੀ ਪੀਣਾ ਹੈ ਨਾਲ ਹੀ ਪਾਣੀ ਆਟੋਮੈਟਿਕਲੀ ਰੀਫਿਲ ਹੋ ਹੀ ਜਾਣਾ ਹੈ ਹਰ ਵਕਤ ਬੱਕਰੀ ਨੂੰ ਫਰੈਸ਼ ਪਾਣੀ ਜਿਹੜਾ ਨਾ ਉਹ ਅਵੇਲੇਬਲ ਮਿਲਣਾ ਹੈ ਜੀ तो बकरियां फिर अपनी मर्जी के नाल ज़्यादा तो ज़्यादा पानी पींदियां और वही उन्होंने बॉडी वेट का हिस्सा बन जाती बॉडी वेट इंक्रीज हो जाता ਤੇ ਜੇ ਪਾਣੀ ਸਾਫ਼ ਨਾ ਬੱਕਰੀ ਨੂੰ ਮਿਲੇ ਤੇ ਬੱਕਰੀ ਨਹੀਂ ਪੀਂਦੀ ਜੀ ਬਹੁਤ ਘੱਟ ਪੀਂਦੀ ਹੈ ਜਿਸ ਤਰ੍ਹਾਂ ਕਹਿੰਦਾ ਮਜਬੂਰੀ ਦੇ ਤਹਿਤ ਅਗਰ ਪੀਣਾ ਹੋਏ ਤੇ ਪੀਂਦੀ ਹੈ ਖੁਸ਼ੀ ਨਾਲ ਘੱਟ ਪੀਂਦੀ ਹੈ ਘੱਟ ਪੀਊਗੀ ਤਾਂ ਸਿਹਤ ਉਹਦੀ ਡਾਊਨ ਹੋਏਗੀ ਅੱਛਾ ਇਹ ਚ ਮਸ਼ੀਨ ਕੋਈ ਲਾਈ ਹੈ ਵੀ ਬੱਕਰੀ ਪਾਣੀ ਪੀਂਦੀ ਉੱਤੋਂ ਪਾਣੀ ਨਹੀਂ ਇੱਥੇ ਨਾ ਪੂਰਾ ਇੱਕ ਫਲੋਟ ਸਿਸਟਮ ਲਾਤਾ ਹੈ ਜਿਹੜਾ ਅੱਗੇ ਆਪਾਂ ਟੈਂਕੀਆਂ 'ਚ ਨਹੀਂ ਲਾਉਂਦੇ ਸਾਰੇ ਜਿਹੜੇ ਆਟੋਮੈਟਿਕਲੀ ਬੰਦ ਹੋ ਜਾਂਦਾ ਹੈ ਮੋਟਰ ਬੰਦ ਹੋ ਜਾਂਦੀ ਇਹਦੇ ਅੰਦਰ ਇੱਕ ਫਲੋਟ ਸਿਸਟਮ ਹੈ ਕਿਉਂਕਿ ਬੱਕਰੀ ਜਿਹੜੀ ਹੈ ਉਹ ਮੂੰਹ ਮਾਰਦੀ ਹੈ ਤੇ ਉਹ ਫਲੋਟ ਸਿਸਟਮ ਨਾ ਖਰਾਬ ਹੋ ਜਾਂਦਾ ਤੇ ਅਸੀਂ ਉਹਦਾ ਲੋਹੇ ਦਾ ਸਟਰਕਚਰ ਬਣਾ ਕੇ ਨਾ ਸਟੇਨਲੈਸ ਦਾ ਅਸੀਂ ਉਹਨੂੰ ਕਵਰ ਕਰਤਾ ਤਾਂ ਕਿ ਉਹ ਸਿਸਟਮ ਜਿਹੜਾ ਮਹਿਫੂਜ਼ ਰਹੇ ਉਹ ਸਿਸਟਮ ਹਾਂ ਆਪਣੇ ਵਾਸ਼ਰੂਮ ਦੇ ਵਿੱਚ ਲੱਗੀ ਨਾ ਪਿੱਛੇ ਟੈਂਕੀ ਲੱਗੀ ਹੁੰਦੀ ਹੈ ਉਹ ਜਦੋਂ ਆਪਾਂ ਉਹਨੂੰ ਦਬਾਉਂਦੇ ਆ ਤੇ ਉਹ ਨਿਕਲ ਜਾਂਦਾ ਪਾਣੀ ਫਿਰ ਦੁਬਾਰਾ ਪੂਰਾ ਹੋ ਕੇ ਤਾਂ ਬੰਦ ਹੋ ਜਾਂਦਾ ਮੁਕੰਮਲ ਬੰਦ ਹੋ ਜਾਂਦਾ ਉਹ ਫਲੋਟਿੰਗ ਵਾਲ ਹੁੰਦਾ ਹੈ ਤੁਸੀਂ ਜ਼ਾਹ ਸਾਹਿਬ ਦੇਖ ਰਹੇ ਆ ਕਿ ਇਹਨਾਂ ਨੇ ਹਰ ਸ਼ੈ ਦੀ ਨਾਲ ਇਹ ਨਹੀਂ ਹੈ ਵੀ ਕੋਈ ਸ਼ੈ ਦੀ ਨਾ ਬੇਕਦਰੀ ਨਹੀਂ ਕਰੀ ਵੀ ਖਰਾਬ ਹੋ ਜਾਊਗਾ ਨਵਾਂ ਲੱਗ ਜਾਊਗਾ ਹੈ ਪਰ ਫਿਰ ਉਹਨਾਂ ਨੇ ਹਰ ਸ਼ੈ ਨੂੰ ਨਾ ਉਦਾਂ ਕੁੰਜਿਆ ਉਹਦਾ ਬੰਦੋਬਸਤ ਕੀਤਾ ਹੋਇਆ ਵੀ ਜਿਹੜੀ ਸ਼ੈ ਤੇ ਪੈਸੇ ਲੱਗੀਆਂ ਉਹ ਇੱਕ ਵਾਰੀ ਲੱਗਣ ਵੀ ਵਾਰੀ ਨਾ ਲੱਗਣ हाँ जी है एक दफा ਦਾ ਖਰਚਾ ਹੈ ਜੀ ਉਸ ਤੋਂ ਬਾਅਦ ਇਨਸ਼ਾਅੱਲਾ ਇਹਦਾ ਖਰਚਾ ਕੋਈ ਨਹੀਂ ਹੈ ਖਰਚਾ ਕੋਈ ਵਨ ਟਾਈਮ ਇਹਦੀ ਇੰਸਟਾਲੇਸ਼ਨ ਹੈਗੀ ਅੱਛਾ ਇਹ ਅੱਲਾ ਖੈਰ ਸੁਖ ਰੱਖੇ ਜਿੰਨੀਆਂ ਮਰਜ਼ੀ ਵਧਾ ਲਓ ਜੀ ਵਧਾ ਅਸੀਂ ਇਹ ਈਦ ਤੇ ਵੇਚੇ ਨੇ ਨਾ ਮਾਸ਼ਾਅੱਲਾ ਸਾਰੇ ਜਾਨਵਰ ਤਦੇ ਹੀ ਤੇ ਹੁਣ ਰੀਬਾਈਂਗ ਕਰਨੀ ਹੈ ਦੁਬਾਰਾ ਅੱਛਾ ਇਹਦੇ ਤੇ ਜਿੰਨਾ ਮਰਜ਼ੀ ਬੰਦਾ ਤੁਰਿਆ ਰਵੇ ਤੇ ਥੱਕਦਾ ਨਹੀਂ ਬਿਲਕੁਲ ਆ ਫਟੀਆਂ ਤੇ ਹਾਂ ਜੀ ਇੱਥੋਂ ਆ ਗਏ ਜੀ ਔਰ ਸਭ ਤੋਂ ਵੱਡੀ ਅੱਲਾ ਦਾ ਸ਼ੁਕਰ ਹੈ ਸਾਡੇ ਤੇ ਕਿ ਸਾਡੀ ਜਿੰਨੀ ਵੀ ਜਿਹੜੀ ਸੇਲ ਹੈਗੀ ਹੈ ਨਾ ਉਹ ਫਾਰਮ ਦੇ ਉੱਤੇ ਹੁੰਦੀ ਹੈ ਜੀ ਅੱਛਾ ਆਹ ਦੇਖੋ ਜੀ ਆ ਡੱਬਾ ਬਣਿਆ ਪੂਰਾ ਹਾਂ ਜੀ ਇਹ ਪੂਰਾ ਡੱਬਾ ਬਣਿਆ ਜੀ ਇਹ ਜਦੋਂ ਬੱਕਰੀ ਬੱਚਾ ਦਿੰਦੀ ਹੈ ਅਸੀਂ ਫਿਰ ਇਸ ਡੱਬੇ 'ਚ ਨਾ 2 ਮਹੀਨੇ ਵਾਸਤੇ ਸ਼ਿਫਟ ਕਰ ਦਿੰਦੇ ਹਾਂ ਜੀ ਬੱਕਰੀ ਨੂੰ ਬੱਚੇ ਦੇ ਨਾਲ ਉਹਦੀ ਵਜ੍ਹਾ ਹੈਗੀ ਹੈ ਕਿ ਮਾਂ ਨੂੰ ਪ੍ਰੋਪਰ ਟਾਈਮ ਮਿਲੇ ਬੱਚੇ ਦੇ ਨਾਲ ਔਰ ਇਹ ਵੀ ਇੱਕ ਬਹੁਤ ਵੱਡੀ ਇੱਕ ਮੋਰਟੈਲਿਟੀ ਘੱਟ ਹੋਣ ਦੀ ਰੀਜ਼ਨ ਹੈ ਕਿਉਂਕਿ ਅਗਰ ਬੱਚੇ ਨੂੰ ਹਲਕੀ ਵੀ ਸਰਦੀ ਵੀ ਲੱਗੇ ਤੇ ਮਾਂ ਦੇ ਨਾਲ ਅਟੈਚ ਹੋ ਜਾਂਦਾ ਹੈ ਉਹ ਜਿਹਦੀ ਵਜ੍ਹਾ ਨਾਲ ਸਰਦੀ ਤੋਂ ਉਹਦੀ ਛੁੱਟ ਜਾਂਦੀ ਹੈ ਤੇ ਵਰਨਾ ਜਿਹੜਾ ਹੈ ਉਹ ਜਿੰਨਾ ਕੱਲਾ ਹੋਏਗਾ ਉਹਨਾਂ ਕੋਲੋਂ ਜ਼ਿਆਦਾ ਬਿਮਾਰੀਆਂ ਦਾ ਜਿਹੜਾ ਇਫੈਕਟ ਆਏਗਾ ਤੇ ਇੱਕ ਦੁੱਧ ਜਿਹੜਾ ਪੀਣ ਦਾ ਪੂਰਾ ਪ੍ਰੋਪਰਲੀ ਮੌਕਾ ਮਿਲਦਾ ਹੈ ਤੇ ਦੁੱਧ ਫਿਰ ਅਸੀਂ ਦਿੰਦੇ ਨਹੀਂ ਕਿਸੇ ਨੂੰ ਨਾ ਕੋਈ ਉਹ ਸਿਰਫ ਬੱਚਾ ਹੀ ਪੀਂਦਾ ਹੈ ਜੀ ਇਹ ਜੀ ਡੱਬਿਆਂ ਦੇ ਵਿੱਚ ਬੱਕਰੀਆਂ ਛਿਲਾ ਕਰਦੀਆਂ ਆ ਕੇ ਇੱਥੇ ਆਹੋ ਹਾਂ ਅੱਛਾ ਨਾ ਉਹ ਮੈਨੂੰ ਨਾ ਉਸਾਮਾ ਸਾਹਿਬ ਦੀ ਨਾ ਬੜੀ ਆਹ ਗੱਲ ਚੰਗੀ ਲੱਗੀ ਵੀ ਇਹ ਬੱਕਰੀਆਂ ਦੇ ਜਿੱਦਾਂ ਬੰਦਾ ਦਿਮਾਗ ਨਹੀਂ ਪੜਦਾ ਵੀ ਕਿਹੜੀ ਸ਼ੈ ਉਹ ਕੀ ਚਾਹੁੰਦੀ ਆ ਉਹ ਜਿੱਦਾਂ ਬੰਦਾ ਗੌਰ ਕਰਦਾ ਹੈ ਉਹਦਾ ਕੀ ਦਿਲ ਕਰਦਾ ਹੈ ਵੀ ਕਿੱਥੇ ਰਾਜ਼ੀ ਰਹਿੰਦੀ ਸਲਾਮ ਆ ਯਕੀਨ ਕਰੋ ਤੁਸੀਂ ਨਾ ਬਹੁਤ ਵੱਡਾ ਹਿੱਸਾ ਪਾਤਾ ਇਸ ਕੰਮ ਦੇ ਵਿੱਚ ਆਪਣਾ ਅੱਲਾਹ ਤਾਲਾ ਕਬੂਲ ਕਰ ਇੱਥੇ ਇਹਨੂੰ ਪਾਣੀ ਫਿਰ ਕਿਵੇਂ ਪ੍ਰੋਵਾਈਡ ਕਰਦੇ ਇੱਥੋਂ ਪਾਣੀ ਜਿਹੜਾ ਇਹਨਾਂ ਨੂੰ ਖੁਰੀਆਂ ਲੱਗੀਆਂ ਹੁੰਦੀਆਂ ਉਹਨਾਂ ਦੀ ਪਾਣੀ ਵੀ ਹਾਂ ਜੀ ਖੋਲੀਆਂ ਲੱਗੀਆਂ ਅੱਛਾ ਸਾਰੇ ਡੱਬੇ ਪਏ ਆ ਹੈ ਹਾਂ ਜੀ ਇਹ 70 ਦੇ ਕਰੀਬ ਜਿਹੜਾ 70 ਬੱਕਰੀਆਂ ਵੀ ਆ ਜਾਣ ਸਾਡੇ ਕੋਲ ਅਕੋਮੋਡੇਸ਼ਨ ਉਹਨਾਂ ਦੀ ਹੈ ਆ ਇੱਥੇ ਜੀ ਜਿਸ ਟਾਈਮ ਬੱਕਰੀਆਂ ਸੁਣਦੀਆਂ ਨੂਰਜਾਨ ਨਹੀਂ ਨੂਰਜਾਨ ਹੀ ਸੁਣਦੀਆਂ ਇਹ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸੂਰਾ ਬਕਰਾ ਜਿਹੜਾ ਹੈ ਨਾ ਉਹ ਸਵੇਰ ਇੱਕ ਦਫਾ ਤਲਾਵਤ ਉਹਦੀ ਸ਼ੁਰੂ ਕਰਵਾ ਦਈਏ ਵੈਸੇ ਹੀ ਇੱਕ ਅੱਲਾਹ ਤਾਲਾ ਦਾ ਨਾਮ ਵੀ ਅਗਰ ਲੈ ਲਓ ਤੇ ਬਰਕਤ ਹੀ ਹੈ ਹਰ ਜਗ੍ਹਾ ਦੇ ਉੱਤੇ ਵਾਹ ਵਾਹ ਤੇ ਉਹ ਇਸ ਵਾਸਤੇ ਹੈ ਪੂਰੇ ਹਾਲ 'ਚ ਨਾ ਕਈ ਦਫਾ ਬਿਮਾਰੀਆਂ ਜਿਹੜੀਆਂ ਦਵਾਵਾਂ ਤੋਂ ਨਹੀਂ ਜਾਂਦੀਆਂ ਫਿਰ ਦੁਆਵਾਂ ਤੋਂ ਜਾਂਦੀਆਂ ਤੇ ਅੱਲਾਹ ਦਾ ਨਾਮ ਹੋਏਗਾ ਤੇ ਸੁਭਾਨ ਅੱਲਾਹ ਤੁਸੀਂ ਨਾ ਜੀ ਦਿਲ ਖੁਸ਼ ਕਰਤਾ ਉਹ ਲੱਗਾ ਜੀ ਸਪੀਕਰ ਲੱਗਾ ਸੀਗਾ ਮੈਂ ਹਾਸੇ ਦੇ ਵਿੱਚ ਪੁੱਛਿਆ ਉਹਨਾਂ ਨੂੰ ਉਸਾਮਾ ਸਾਹਿਬ ਨੂੰ ਵੀ ਇਹ ਤੁਸੀਂ ਇੱਥੇ ਬੱਕਰੀਆਂ ਨੂੰ ਕੀ ਸੁਣਾਉਂਦੇ ਹੋ ਕਹਿੰਦੇ ਵੀ ਅਸੀਂ ਤਲਾਵਤ ਸੁਣਾਉਂਦੇ ਸੁਭਾਨ ਅੱਲਾਹ ਯਾਰ ਕੀ ਬਾਤ ਆ ਅੱਲਾਹ ਤਾਲਾ ਤੁਹਾਡੇ ਰਿਜ਼ਕ 'ਚ ਬਰਕਤ ਦੇਵੇ ਜੀ ਦੇਖੋ ਨਾ
ਵੀ ਕੋਈ ਨਾ ਕੋਈ ਗੱਲ ਨਾ ਲੱਭੀ ਆ ਹੈ ਇੰਨਾ ਸਫ਼ਰ ਕੀਤਾ ਨਾ ਤੇ ਅੱਲਾਹ ਤਾਲਾ ਨੇ ਸਹੀ ਬੰਦੇ ਕੋ ਘੱਲਿਆ ਵੀ ਕੋਈ ਗੱਲ ਲੱਭੀ ਆ। ਸਾਡੀ ਤਾਂ ਇਹ ਤਗੋਦੋ ਹੁੰਦੀ ਆ ਵੀ ਕਿਸੇ ਤੱਕ ਗੱਲ ਕੋਈ ਸਹੀ ਪਹੁੰਚੇ ਨਾ। ਬੱਕਰੀਆਂ ਦੇ ਬਾਰੇ 'ਚ ਜਿਹੜੀਆਂ ਗੱਲਾਂ ਉਸਾਮਾ ਸਾਹਿਬ ਤੁਹਾਡੇ ਕੋ ਆ ਕੇ ਲੱਭੀਆਂ ਨਾ, ਇਹ ਅੱਜ ਤੱਕ ਨਹੀਂ ਲੱਭੀਆਂ ਜੀ ਕਿਤੋਂ। ਅੱਛਾ, ਇਹ ਜਿਹੜੇ ਪਲੇਟਾਂ ਹਾਂਜੀ, ਇਹਦਾ ਕੋਈ ਮੜ ਜਾ ਕੋ ਉਹ ਦੱਸਣਾ ਸੀਗਾ ਵੀ ਇਹ ਲਈਆਂ ਕਿੱਥੋਂ? ਇਹ ਅਸੀਂ ਇਹ ਜਦੋਂ ਬੇਸਿਕਲੀ ਇਹਦੀ ਵੀ ਇੱਕ ਬੜੀ ਛੋਟੀ ਜਿਹੀ ਹਿਸਟਰੀ ਹੈ ਪਲੇਟਾਂ ਦੀ, ਤੁਹਾਨੂੰ ਸਿਰਫ ਦੱਸਦੇ ਇਸ ਵਾਸਤੇ ਕਿ ਜਦੋਂ ਅਸੀਂ ਇਹ ਪਤਾ ਚੱਲਿਆ ਸਾਨੂੰ ਕਿ ਇੱਕ ਐਲੀਵੇਟਡ ਸ਼ੈੱਡ ਹੋਣਾ ਚਾਹੀਦਾ ਔਰ ਉਹਦੇ ਵਾਸਤੇ ਇੱਕ ਪਲੇਟ ਹੋਣੀ ਚਾਹੀਦੀ ਜਿਹੜੀ ਪਲਾਸਟਿਕ ਦੀ ਹੈ। ਹਾਂਜੀ। ਤੇ ਅਸੀਂ ਪਤਾ ਕੀਤਾ ਤੇ ਇੱਕ ਬੰਦਾ ਉਹ ਇੰਪੋਰਟ ਕਰ ਰਿਹਾ ਸੀ ਚਾਈਨਾ ਤੋਂ। ਅੱਛਾ। ਅਸੀਂ ਉਹਨੂੰ ਕਿਹਾ ਕਿ ਯਾਰ ਸਾਨੂੰ ਪਲੇਟ ਦੇ ਦੇ, ਤੇ ਉਹਨੇ ਕਿਹਾ ਕਿ ਜੀ ਉਹ 3800 ਰੁਪਏ ਦੀ ਪਲੇਟ ਹੈ ਇੱਕ ਪਲੇਟ। ਇੱਕ ਪਲੇਟ। ਤੇ ਮੈਂ ਉਹਨੂੰ ਕਿਹਾ ਕਿ ਯਾਰ ਅਸੀਂ ਸਾਡਾ ਪਲਾਸਟਿਕ ਦਾ ਹੀ ਚੂੰਕਿ ਕੰਮ ਹੈ, ਸਾਡੀ ਇੰਡਸਟਰੀ ਹੈ ਲਾਹੌਰ, ਪਲਾਸਟਿਕ ਦਾ ਹੀ ਕੰਮ ਕਰਦਾ ਹੈ ਤੇ ਇੰਨੇ ਦਾ ਹੈ ਨਹੀਂ, ਕਿਉਂਕਿ ਸਾਨੂੰ ਪਤਾ ਹੈ ਇੰਨਾ ਵਜ਼ਨੀ ਹੈ, ਇੰਨਾ ਮਟੀਰੀਅਲ ਲੱਗੇਗਾ। ਤੇ ਮੈਂ ਉਹਨੂੰ ਕਿਹਾ ਕਿ ਯਾਰ ਇਹ 2200-2300 ਰੁਪਏ ਦੀ ਹੋਣੀ ਚਾਹੀਦੀ ਹੈ ਪਲੇਟ ਨਾ। ਤੇ ਅੰਜੂ ਭਾਈ ਬੜੇ ਦੁੱਖ ਨਾਲ ਕਹਿੰਦੇ ਆ, ਉਹਨੇ ਸਾਡਾ ਫੋਨ ਸੁਣਨਾ ਹੀ ਬੰਦ ਕਰਤਾ। ਹਾਂ। ਅੱਛਾ, ਮੈਂ ਇੱਕ ਦਿਨ ਉਹਨੂੰ ਵਾਲਿਦ ਸਾਹਿਬ ਦੇ ਨੰਬਰ ਤੋਂ ਫੋਨ ਕੀਤਾ ਤੇ ਮੈਂ ਉਹਨੂੰ ਕਿਹਾ ਯਾਰ ਸੈਂਪਲ ਮਿਲ ਜਾਏਗਾ, ਉਹਨੇ ਸੈਂਪਲ ਵੀ ਨਹੀਂ ਭਿਜਵਾਇਆ। ਇਹ ਬੜਾ ਦੁੱਖ ਨਾਲ ਤੁਹਾਨੂੰ ਕਹਿ ਰਹੇ ਹਾਂ ਕਿ ਇੱਕ ਪਾਕਿਸਤਾਨੀ ਨੂੰ ਸਪੋਰਟ ਕਿਉਂ ਨਹੀਂ ਕਰਦਾ। ਸਾਨੂੰ ਦੁੱਖ ਹੈ ਨਾ ਇਸ ਚੀਜ਼ ਦਾ। ਇਹ ਤਾਂ ਚਾਈਨਾ ਦਾ ਨਹੀਂ ਸੀ ਤੇ ਚਾਈਨਾ ਦਾ ਸੀ ਨਾ, ਇੰਪੋਰਟ ਕਰ ਰਿਹਾ ਸੀ ਨਾ ਉਹ ਇੰਪੋਰਟਰ ਪਾਕਿਸਤਾਨ ਹੈ। ਅੱਛਾ, ਫਿਰ ਮੈਂ ਉਹ ਚਾਈਨਾ ਤੋਂ ਆਰਡਰ ਦੇ ਕੇ ਸੈਂਪਲ ਮੰਗਵਾਇਆ, ਬਜਾਏ ਕਿ ਮੈਨੂੰ ਪਿੰਡੀ ਤੋਂ ਮਿਲ ਜਾਂਦਾ ਤੇ ਮੈਂ ਬਣਾ ਲੈਂਦਾ। ਉਹ ਜਦੋਂ ਸੈਂਪਲ ਆਇਆ ਤੇ ਮੈਂ ਆਪਣੀ ਫੈਕਟਰੀ 'ਚ ਫਿਰ ਆਪ ਬਣਾਇਆ, ਆਪ ਬਣਾ ਕੇ ਫਿਰ ਆਪਣੇ ਫਾਰਮ ਦੇ ਉੱਤੇ ਆਪ ਲਾਇਆ ਔਰ ਆਪ ਇਹਦਾ ਟ੍ਰਾਇਲ ਕੀਤਾ। ਤੁਹਾਡੀ ਆਪਣੀ ਬਣੀ ਹੋਈ ਹੈ? ਇਹ ਮੇਰੀ ਸਾਰੀ ਸ਼ੀਟ ਆਪਣੀ ਬਣੀ ਹੈ ਔਰ ਪਾਕਿਸਤਾਨ ਦੇ ਅੰਦਰ ਹੁਣ ਜਿੰਨੀ ਸ਼ੀਟ ਹੈਗੀ ਹੈ ਸਾਡੇ ਕੋਲੋਂ ਅਲਹਮਦੁਲਿਲਾ ਦੁਨੀਆ ਸਾਡੇ ਕੋਲੋਂ ਲੈ ਕੇ ਜਾ ਰਹੀ ਹੈ ਜੀ। ਉਸਾਮਾ ਸਾਹਿਬ ਉਹ ਬੰਦੇ ਦਾ ਮੈਂ ਤਾਂ ਗਿਲਾ ਨਹੀਂ ਕਰਦਾ, ਉਹਨੇ ਫਾਇਦਾ ਕੀਤਾ ਸਾਡਾ, ਉਹਨੇ ਪੂਰੇ ਪਾਕਿਸਤਾਨ ਦਾ ਫਾਇਦਾ ਕੀਤਾ। ਉਹਨੇ ਚੰਗਾ ਕੀਤਾ ਤੁਹਾਨੂੰ ਨਹੀਂ ਦਿੱਤਾ, ਸੈਂਪਲ ਵੀ ਨਹੀਂ ਦਿੱਤਾ ਤੁਹਾਨੂੰ। ਜੇ ਤੁਹਾਨੂੰ ਉਹ ਸਸਤੇ ਮਿਲ ਜਾਂਦੇ ਆ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਜੀ, ਬਿਲਕੁਲ ਇਹ ਪਾਕਿਸਤਾਨ ਦਾ ਫਾਇਦਾ ਨਹੀਂ ਸੀ ਹੋਣਾ। ਹਾਂਜੀ, ਤੁਹਾਨੂੰ ਉਹ ਨਹੀਂ ਸਹੀ ਲੱਭੇ ਤੇ ਤੁਸੀਂ ਅੱਜ ਪੂਰੇ ਪਾਕਿਸਤਾਨ ਨੂੰ ਬਣਾ ਕੇ ਦੇ ਰਹੇ। ਇਦਾਂ ਹੀ ਸਹੀ ਬਾਤ ਹੈ ਜੀ। ਕੋਈ ਬੰਦੇ ਨੇ ਲੈਣੇ ਹੁਣ ਲੱਭ ਨਹੀਂ ਜਾਣਗੇ? ਬਿਲਕੁਲ ਹਾਂ, ਲੱਭ ਜਾਣਗੇ ਜੀ, ਕੈਸੀ ਗੱਲ ਹੈ। ਨੰਬਰ ਵੀ ਉਹਨਾਂ ਨੇ ਆਪਣਾ ਦੱਸਿਆ ਤੇ ਜੇ ਉਹ ਦੇ ਦਿੰਦਾ ਸੂਤ ਆ ਕੇ ਤਾਂ ਤੁਸੀਂ ਕੋ ਆਪਣੇ ਬਣਾਣੇ ਸੀ, ਇੰਨੀ ਗੌਰ ਕਰਨੀ। ਇਸ ਤਰ੍ਹਾਂ ਹੀ ਹੈ, ਬਿਲਕੁਲ ਇਸ ਤਰ੍ਹਾਂ ਹੀ। ਹਾਂਜੀ, ਅੱਲਾਹ ਤਾਲਾ ਕਰਾਂ ਉਹਦੇ ਹਰ ਕੰਮ 'ਚ ਹਿਕਮਤ ਆ। ਇਹ ਅੱਲਾਹ ਤਾਲਾ ਨੇ ਤੁਹਾਡੇ ਕੋਲੋਂ ਇਹ ਕੰਮ ਲੈਣਾ ਸੀ। ਹਾਂ, ਗੱਲ ਇਹ ਹੈ। ਅੱਛਾ, ਹੁਣ ਆਪਾਂ ਉੱਤੇ ਕਰਨਾ। ਅੱਛਾ, ਅਸੀਂ ਜਿਹੜਾ ਛੱਤ ਦੇ ਉੱਤੇ ਰੈਂਪ ਬਣਾਇਆ, ਅਸੀਂ ਛੱਤ ਜਦੋਂ ਬਹੁਤ ਜ਼ਿਆਦਾ ਹਬਸ ਹੋ ਜਾਂਦੀ, ਜਿਸ ਤਰ੍ਹਾਂ ਅੱਜ ਕੱਲ ਦਾ ਦਿਨ ਹੈ, ਬਹੁਤ ਜ਼ਿਆਦਾ ਹਬਸ ਹੈ, ਰਾਤ ਨੂੰ ਹਵਾ ਨਾ ਚੱਲੇ, ਅਸੀਂ ਬੱਕਰੀਆਂ ਨੂੰ ਮੂਵ ਕਰਵਾ ਕੇ ਉੱਤੇ ਲੈ ਜਾਂਦੇ। ਅਸੀਂ ਰਾਤ ਜਿਹੜੀ ਹੈ ਨਾ ਬੱਕਰੀਆਂ ਦੀ ਉਹ ਇੱਥੇ ਸਪੈਂਡ ਹੁੰਦੀ ਹੈ। ਇਹ ਤੁਸੀਂ ਹਵਾ ਦਾ ਨਾਰਮਲ ਦੇਖੋ, ਪ੍ਰੈਸ਼ਰ ਜ਼ਿਆਦਾ ਹੁੰਦਾ ਇੱਥੇ, ਤੇ ਬੱਕਰੀਆਂ ਫਿਰ ਇੱਥੇ ਕੰਫਰਟੇਬਲ ਹੋ ਕੇ ਸੁਬਹ ਜਾਂਦੀਆਂ ਥੱਲੇ। ਤੇ ਅਸੀਂ ਫਿਰ ਜਦੋਂ ਸੁਬਹ ਜਾਂਦੀਆਂ ਅਸੀਂ ਬਿਲਕੁਲ ਅੱਛੇ ਤਰੀਕੇ ਨਾਲ ਸਫਾਈ ਕਰਕੇ ਸਾਰੇ ਜਰਾਸੀਮ ਖਤਮ ਕਰਕੇ ਫਿਰ ਅਗਲੀ ਰਾਤ ਨੂੰ ਦੁਬਾਰਾ ਚੜਾ। ਤੇ ਹਰ ਕਿਸਮ ਦਾ ਜਿਹੜਾ ਉਹਨਾਂ ਦਾ ਖਿਆਲ ਰੱਖਣਾ ਨਾ ਜ਼ਰੂਰੀ ਹੈ ਅੰਜੁਮ ਭਾਈ। ਇਹ ਇਨਸਾਨੀ ਬੱਚੇ ਦੀ ਤਰ੍ਹਾਂ ਇਹਨਾਂ ਨੂੰ ਪਾਲਣਾ ਹੈ ਔਰ ਇਹ ਪਲਦੇ ਵੀ ਉਸੇ ਤਰੀਕੇ ਨਾਲ ਨੇ। ਜਿਹੜਾ ਕੋਈ ਨਹੀਂ ਪਾਲਦਾ ਉਹਦੇ ਬੱਚੇ ਜਿਹੜੇ ਨੇ ਉਹ ਬੱਕਰੀ ਦੇ ਬੱਚੇ ਨਹੀਂ ਸਰਵਾਈਵ ਕਰਦੇ। ਨਹੀਂ ਜੀ, ਜਿੱਦਾਂ ਅਸੀਂ ਫਸਲਾਂ ਡੰਗਰ ਰੱਖੇ ਇਦਾਂ ਹੀ ਬੱਕਰੀਆਂ ਧੀਆਂ ਪੁੱਤਰਾਂ ਤਰ੍ਹਾਂ ਪਾਲਦੀਆਂ। ਅੱਛਾ, ਇਹਨਾਂ ਨੇ ਪੌੜੀਆਂ ਜਿਹੜੀਆਂ ਬਣਾਈਆਂ ਨਾ ਉਸਾਮਾ ਸਾਹਿਬ ਨੇ, ਉਹਨੂੰ ਜੰਗਲਾ ਲੱਗਾ ਹੈ। ਉਹ ਬੱਕਰੀਆਂ ਬੇਡਰ ਹੋ ਕੇ ਉੱਤੇ ਭੱਜੀਆਂ ਫਿਰਦੀਆਂ। ਇਸ ਤਰ੍ਹਾਂ ਹੀ ਹੈ। ਤੇ ਉੱਤੇ ਆ ਕੇ ਇੱਥੇ ਖੁੱਲੀ ਥਾਂ ਦੇ ਵਿੱਚ ਹਵਾ ਦੇ ਵਿੱਚ ਬਾਹਰ ਕਿਨਾਰੇ ਤੇ ਵੀ ਲਗਾ ਜੀ, ਬਾਹਰ ਕਿਨਾਰੇ ਦੇ ਉੱਤੇ ਵੀ ਕੋਈ ਵੀ ਬਾਹਰ ਨਹੀਂ ਜਾ ਸਕਦਾ, ਬੱਚੇ ਵੀ ਨਹੀਂ ਜਾ ਸਕਦੇ। ਸ਼ੇਡ ਸੀ ਨਾ, ਲਾ ਕੇ ਛਾਪੇ ਬਣਾ ਲੈਂਦੇ ਸੀ ਹਾਂਜੀ। ਤੇ ਆਏ ਉਹ ਓਏ ਓਹੋ। ਅੱਛਾ, ਇਹ ਵੀ ਬੱਕਰੀ ਦੀ ਨਾ, ਇਹ ਕਹਿ ਲਓ ਵੀ ਬੱਕਰੀ ਦੀ ਇਹ ਫਿਤਰਤ ਆ ਜਿਹੜਾ ਤੁਸੀਂ ਆਹ ਕੰਮ ਕੀਤਾ। ਹਾਂਜੀ, ਬੱਕਰੀ ਇਦਾਂ ਹੀ ਬਹਿੰਦੀ ਰੇਗਿਸਤਾਨਾਂ ਦੇ ਵਿੱਚ ਨਾ, ਇਦਾਂ ਹੀ ਕਿਸੇ ਬੂਟੇ ਹੇਠ ਜਾਂ ਕਿਤੇ ਉਹਨਾਂ ਨੇ ਲਾ ਕੇ ਛਾਪੇ ਬਿਠਾਇਆ ਹੁੰਦਾ ਸੀ ਜੀ। ਹਜੇ ਵੀ ਸਾਡੇ ਉੱਥੇ ਆਈ ਵਾਲੀ ਬਿਠਾਉਂਦੇ ਆ, ਹਾਂਜੀ, ਇੱਜੜ ਵਾਲੇ ਉਹ ਬਿਠਾਉਂਦੇ ਆ। ਤੇ ਤੁਸੀਂ ਉਹ ਬੱਕਰੀ ਜਿੱਦਾਂ ਜਿੱਥੇ ਜਿੱਥੇ ਰਾਜ਼ੀ ਰਹਿੰਦੀ ਹੈ ਨਾ, ਉਹ ਸਾਰਾ ਕੁਝ ਕੀਤਾ ਹੈ। ਹੁਣ ਵੀ ਜਿਹੜਾ ਬੰਦਾ ਕਹੇ ਨਾ ਵੀ ਬੱਕਰੀਆਂ ਯਾਰ ਕਿਵੇਂ ਰੱਖਾਂ, ਆ ਤੂੰ ਹੀ ਸਾਰਾ ਦਿਨ ਸਿਰ ਖਾਨਾ ਸਾਡਾ। ਜੇ ਹੁਣ ਵੀ ਕੋਈ ਗੱਲ ਪੁੱਛਣ ਵਾਲੀ ਰਹਿ ਗਈ ਹੈ ਤੇ ਗੱਲ ਕਰ। ਹਰ ਸਾਰੀ ਗੱਲਾਂ ਕਿੱਧਰ ਹੋ ਇੱਕ ਹੀ ਇਮਾਰਤ ਤੋਂ ਆ ਜਾਓ। ਹਾਂਜੀ, ਸਾਡੇ ਕੈਮਰਾਮੈਨਾਂ ਦੀ ਆਪਸ ਨਹੀਂ ਬਣ ਰਹੀ। ਅੱਛਾ, ਇਹ ਇੱਕ ਹੀ ਥਾਂ ਨੂੰ ਉਹਨਾਂ ਨੇ ਹਰ ਥਾਂ ਦੇ ਉੱਤੇ ਵਰਤਿਆ। ਥਾਂ ਉਹੀ ਆ ਜਿੱਥੇ ਹੇਠਲੇ ਪਾਸੇ ਅਸੀਂ ਖਲੋਤੇ ਸੀ, ਫਿਰ ਗਾਂ ਬੱਕਰੀਆਂ ਆ ਗਈਆਂ ਤੇ ਉੱਤੇ ਫਿਰ ਉਹਨਾਂ ਦੇ ਬਹਿਣ ਦੀ ਥਾਂ ਬਣਾਈ। ਗੱਲ ਵਰਤਾਰੇ ਦੀ ਆ ਵੀ ਬੰਦਾ ਵਰਤਦਾ ਕਿੱਦਾਂ ਕਿਹੜੀ ਸ਼ੈ ਨੂੰ, ਤੇ ਉਹਨਾਂ ਨੇ ਆਪਣੀ ਪੂਰੀ ਇਮਾਰਤ ਨੂੰ ਬੜਾ ਸਹੀ ਵਰਤਿਆ ਹੋਇਆ ਉਸਾਮਾ ਸਾਹਿਬ ਨੇ। ਉਸਾਮਾ ਸਾਹਿਬ ਹੁਣ ਜਿਹੜੇ ਬੰਦੇ ਇਹ ਸ਼ੌਕ ਕਰਨਾ ਚਾਹੁੰਦੇ ਆ ਬੱਕਰੀਆਂ ਦਾ, ਕਿੱਦਾਂ ਥੋੜੇ ਤੋਂ ਸ਼ੁਰੂ ਕਰਨੀ ਜਾਂ ਇਕੱਠੀਆਂ 50 ਲਿਆਣੀ ਜਾਂ ਕੋਈ ਇਦਾਂ ਮੜ ਜਾ ਸਲਾਹ ਦੇ ਦਿਓ। ਮੈਂ ਸਿਰਫ ਉਹਨਾਂ ਨੂੰ ਇਹੀ ਰਿਕਮੈਂਡ ਕਰਾਂਗਾ ਕਿ ਸਭ ਤੋਂ ਪਹਿਲੇ ਤੇ ਉਹਨਾਂ ਨੇ ਅਗਰ ਆਪ ਕੰਮ ਕਰਨਾ ਹੈ ਤੇ ਕਰਨ। ਹਾਂ, ਯਾਨੀ ਕਿ ਇਹ ਨਹੀਂ ਹੈਗਾ ਕਿ ਉਹ ਕਹਿ ਦੇਣ ਕਿ ਜੀ ਇਹ ਮੁਲਾਜ਼ਮ ਖਿਆਲ ਰੱਖ ਲੇਗਾ।
ਤੇ ਠੀਕ ਹੈ ਜੀ ਪਾ ਦਿਓ ਇਹਨੂੰ 5 ਬੱਕਰੀਆਂ। ਤੇ ਜਿਹੜੇ ਬਾਹਰ ਵਾਲੇ ਨੇ ਉਹਨਾਂ ਨੂੰ ਤਾਂ ਖਾਸ ਤੌਰ ਤੇ ਪੈਗਾਮ ਹੈਗਾ ਕਿ ਉਹ ਇਸ ਤਰ੍ਹਾਂ ਦੀ ਇਨਵੈਸਟਮੈਂਟ ਨਾ ਕਰਨ, ਪੈਸੇ ਖਰਾਬ ਨਾ ਕਰ। ਤੇ ਪੈਸੇ ਖਰਾਬ ਨਾ ਕਰਨ। ਸ਼ਾਬਾਸ਼। ਇਹ ਉਹ ਕੰਮ ਹੈਗਾ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਨੂੰ ਆਪ ਤਵੱਜੋ ਦੇ ਕੇ ਤੁਸੀਂ ਇਹਦੇ ਤਰੱਕੀ ਵਾਲੇ ਪਾਸੇ ਜਾ ਸਕਦੇ ਹੋ। ਤਵੱਜੋ ਮੰਗਦਾ ਕਿਉਂ ਮੁਲਾਜ਼ਮ ਦੀ ਉਹ ਨਜ਼ਰ ਨਹੀਂ ਹੋ ਸਕਦੀ ਕਦੀ ਵੀ। ਬਹੁਤ ਹੀ ਸ਼ਾਜ਼ੋ ਨਾਜ਼ਰ ਕੋਈ 100 ਚ ਕੋਈ ਇੱਕ ਬੰਦਾ ਐਸਾ ਮਿਲਦਾ ਜਿਹੜਾ ਬਹੁਤ ਹੀ ਤੁਹਾਡੇ ਨਾਲ ਸਿੰਸੀਅਰ ਹੋ ਕੇ ਚੱਲਦਾ ਹੈ। ਇਹ ਸਾਡੀ ਟੀਮ ਹੈਗੀ ਹੈ। ਇਹ ਮੁਖਤਾਰ ਸਾਹਿਬ ਨੇ ਪਹਿਲੇ ਦਿਨ ਤੋਂ ਸਾਰੇ ਇਸ ਫੇਸ ਚੋਂ ਗੁਜ਼ਰੇ ਨੇ। ਮੇਰੇ ਕਜ਼ਨ ਨੇ ਨਵੀਦ ਅਵਾਨ ਸਾਹਿਬ। ਇਹ ਇੱਕ ਪੂਰੀ ਟੀਮ ਹੈਗੀ ਹੈ ਜਿਹੜੀ ਟੀਮ ਚੱਲਦੀ ਹੈ ਨਾਲ ਔਰ ਲਗਾਤਾਰ ਇੱਕ ਐਫਰਟ ਚੱਲ ਰਹੀ ਹੈ ਅਲਹਮਦੁਲਿਲਾ। ਤੇ ਅਦਰਵਾਈਜ਼ ਮੇਰਾ ਮਸ਼ਵਰਾ ਹੈਗਾ ਕਿ 25 ਤੋਂ 30 ਬੱਕਰੀਆਂ ਤੋਂ ਸਟਾਰਟ ਕੀਤਾ ਜਾਏ, ਇੱਕ ਨਾਲ ਬਰੀਡਰ ਬੱਕਰਾ ਲਿਆ ਜਾਏ ਤੇ ਉਸ ਤੋਂ ਬਾਅਦ ਅੱਗੇ ਕੰਮ ਵਧਾਇਆ ਜਾਏ। ਇਹ ਨਹੀਂ ਹੈਗਾ ਕਿ 50-100 ਇਕੱਠੀਆਂ ਪਾ ਲਈਆਂ ਤੇ ਉਹਨਾਂ ਦਾ ਪੂਰਾ ਨਿਜ਼ਾਮ ਹੀ ਨਾ ਤੁਹਾਨੂੰ ਸਮਝ ਆਏ। ਤੇ ਨਿਜ਼ਾਮ ਸਟਾਰਟ ਕਰਨ ਤੋਂ ਪਹਿਲੇ ਪੂਰੇ ਤਰੀਕੇ ਨਾਲ ਉਹਦੀ ਵਰਕਿੰਗ ਪੂਰੀ ਚੀਜ਼ ਕਰ ਲਈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਰਦੀਆਂ ਦੇ ਅੰਦਰ ਟੈਂਪਰੇਚਰ ਕੀ ਹੋਏਗਾ ਤੇ ਅਸੀਂ ਇਹਨਾਂ ਨੂੰ ਟੈਂਪਰੇਚਰ ਕੀ ਦੇਣਾ ਹੈ ਤੇ ਕਿਸ ਟੈਂਪਰੇਚਰ ਤੇ ਰੱਖਣਾ ਹੈ। ਤੇ ਪੂਰਾ ਇੰਤਜ਼ਾਮ ਹੋਏ ਤੇ ਤੁਸੀਂ ਅੱਲਾ ਦਾ ਨਾਮ ਲੈ ਕੇ ਸਟਾਰਟ ਕਰੋ। ਫਿਰ ਇਹੀ ਬੱਕਰਾ ਅੰਜੁਮ ਭਾਈ ਉਹ 1.25 ਲੱਖ ਦਾ ਵੀ ਵਿਕਦਾ ਹੈ ਤੇ 1.5 ਲੱਖ ਦਾ ਵੀ ਈਦ ਤੇ ਵਿਕਦਾ ਹੈ। ਅੱਲਾਹ ਤਾਲਾ ਨੇ ਸਾਨੂੰ ਇੱਕ ਰੋਜ਼ਗਾਰ ਦਾ ਜਿਹੜਾ ਸਾਡਾ ਇੱਕ ਮੇਨ ਸੋਰਸ ਹੈਗਾ ਈਦ, ਜਿਹੜੀ ਕੁਰਬਾਨੀ ਦੀ ਈਦ ਹੈਗੀ ਹੈ। ਅਲਹਮਦੁਲਿਲਾ ਅਗਰ ਇੱਥੇ 2000 ਬੱਕਰਾ ਵੀ ਹੋਏ ਤੇ ਕੋਈ ਚੀਜ਼ ਹੀ ਨਹੀਂ ਹੈ ਉਹਨੂੰ ਵੇਚਣਾ। ਤੇ ਸਿਰਫ ਮਕਸਦ ਸਿਰਫ ਹੈ ਕਿ ਉਹਨਾਂ ਦੀ ਖਿਆਲ ਰੱਖਣਾ, ਉਹਨਾਂ ਦਾ ਪੂਰਾ ਨਿਜ਼ਾਮ ਦਾ ਬੰਦੋਬਸਤ ਕਰਨਾ ਉਹ ਜ਼ਰੂਰੀ ਹੈ। ਜਿਵੇਂ ਤੁਸੀਂ ਕਰਕੇ ਦਿਖਾਇਆ ਅਮਲੀ ਤੌਰ ਤੇ। ਜੀ ਦੂਸਰਾ ਸਾਮ ਭਾਈ ਇਹ ਮੈਂ ਥੋੜਾ ਸਵਾਲ ਪੁੱਛਣਾ ਚਾਹੁੰਦਾ ਕਿ ਮਾਸ਼ਾਅੱਲਾ ਤੁਸੀਂ ਹਰ ਤਰ੍ਹਾਂ ਦਾ ਮਾਹੌਲ ਉਹਨੂੰ ਉਹਦੇ ਮੁਤਾਬਕ ਦਿੱਤਾ ਜੋ ਬੱਕਰੀ ਚਾਹੁੰਦੀ ਹੈ, ਠੀਕ ਹੈ। ਅਗਰ ਖੁਦਾ ਨਾ ਖਾਸਤਾ ਉਸ ਦੇ ਬਾਵਜੂਦ ਵੀ ਉਹਨੂੰ ਕੋਈ ਮਸਲੇ ਮਸਾਇਲ ਕਿਸ ਤਰ੍ਹਾਂ ਦੀ ਬਿਮਾਰੀਆਂ ਨੇ ਉਹ ਅਸਲ ਸਾਰੀ ਚੀਜ਼ਾਂ ਹੋਣ ਦੇ ਬਾਅਦ ਹਾਂਜੀ ਉਹ ਜਾਨਦਾਰ ਚੀਜ਼ ਹੈ ਨਾ। ਉਹ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਵੈਕਸੀਨੇਸ਼ਨਾਂ ਕਰਾਉਂਦੇ ਆ ਇਹਨਾਂ ਨੂੰ ਵੀ ਕਰਵਾਉਣੀ ਹੈ। ਯਾਨੀ ਕਿ ਤੁਸੀਂ ਇਹ ਸਮਝ ਲਓ ਕਿ ਇਹਨਾਂ ਦੀ ਵੈਕਸੀਨੇਸ਼ਨ ਦਾ ਇੱਕ ਚਾਰਟ ਪੂਰਾ ਬਣਾ ਲੈਣ। ਉਹ ਕੋਈ 3 ਕਿਸਮ ਦੀ ਬੜੀ ਜਾਨੀ ਕਹਿ ਲਓ ਕਿ ਖਤਰਨਾਕ ਕਿਸਮ ਦੀ ਬਿਮਾਰੀਆਂ ਹੈਗੀਆਂ। ਇੱਕ ਉਹਨੂੰ ਕਹਿੰਦੇ ਨੇ PPR, ਇੱਕ ਦਫਾ ਆ ਜਾਏ ਫਾਰਮ ਦੇ ਉੱਤੇ ਤੇ ਬੱਕਰੀਆਂ ਨੂੰ ਲੈ ਦੇ ਜਾਂਦੀ ਹੈ। ਅੱਛਾ ਜੀ, ਅੱਛਾ ਇੱਕ ਬਿਮਾਰੀ ਹੈਗੀ ਹੈ CCPP ਤੇ ਇੱਕ ਹੈਗੀ ਹੈ ETV। ਇਹਨਾਂ ਸਾਰਿਆਂ ਦੀ ਵੈਕਸੀਨੇਸ਼ਨ ਨੇ ਅਲਹਮਦੁਲਿਲਾ ਅਸੀਂ ਕਰਵਾਈਆਂ। ਸਾਡੇ ਫਾਰਮ ਤੇ ਨਾ PPR ਆਈ ਹੈ, ਨਾ ETV ਆਈ ਹੈ, ਨਾ CCPP ਆਈ ਹੈ। ਅੱਛਾ ਬੱਕਰੀਆਂ 'ਚ 1% 5% ਮੋਰਟੈਲਿਟੀ ਜਿਹੜੀ ਹੈ ਹੁੰਦੀ ਹੈ। ਉਹ ਦੇਖੋ ਇਨਸਾਨ ਵੀ ਹੈ ਔਰ ਸਾਰੇ ਜਾਨਵਰ ਨੇ, ਲੇਕਿਨ 5% ਤੋਂ ਉੱਤੇ ਨਹੀਂ ਹੋਣੀ ਚਾਹੀਦੀ। ਹੋ ਇਸ ਤਰ੍ਹਾਂ ਰਿਹਾ ਕਿ ਇਹ ਅੰਜੁਮ ਭਾਈ 50% ਮੋਰਟੈਲਿਟੀ ਹੁੰਦੀ। ਹਾਂਜੀ ਜਿਹਦੀ ਵਜ੍ਹਾ ਨਾਲ ਲੋਕ ਕੰਮ ਛੱਡ ਕੇ ਦੂਸਰੀ ਦੁਨੀਆ ਨੂੰ ਵੀ ਦੱਸ ਦਿੰਦੇ ਨੇ ਕਿ ਇਹ ਕੰਮ ਨਾ ਕਰਨਾ, ਇਹ ਨਾ ਕੰਮ ਕਰਨਾ। ਤੇ ਉਹਦੀ ਵਜ੍ਹਾ ਨਾਲ ਜਿਹੜਾ ਹਰ ਬੰਦਾ ਡਿਸਹਾਰਟ ਹੋ ਜਾਂਦਾ। ਤੇ ਇਹ ਵਜ੍ਹਾ ਜਿਹੜੀ ਹੈ ਉਹ ਅਸੀਂ ਉਹਦਾ ਖਿਆਲ ਰੱਖਣਾ ਹੈ, ਉਹਨਾਂ ਦੀ ਵੈਕਸੀਨੇਸ਼ਨ ਦਾ ਖਿਆਲ ਰੱਖਣਾ ਹੈ। ਇਸ ਤੋਂ ਇਲਾਵਾ ਕੋਈ ਹੈਲਥ ਨਹੀਂ ਹੈ। ਉਹਨਾਂ ਨੂੰ ਫੀਡ ਦੇ ਦਿਓ, ਲੂਸਨ ਲਾ ਦਿਓ, ਲੂਸਨ ਖੁਸ਼ਕ ਕਰਵਾ ਦਿਓ, ਚਰਵਾਈ ਤੇ ਲੈ ਜਾਓ, ਚਰਾਈ ਤੋਂ ਲੈ ਆਓ। ਇਹ ਸਾਰੀਆਂ ਚੀਜ਼ਾਂ ਅਲਹਮਦੁਲਿਲਾ ਬੱਕਰੀਆਂ ਜਿਹੜੀਆਂ ਉਹ ਚੱਲਦੀਆਂ। ਤੇ ਜਿਹੜੀ ਤੁਸੀਂ ਬਿਮਾਰੀਆਂ ਦਾ ਜ਼ਿਕਰ ਕੀਤਾ ਇਹਨਾਂ ਦਾ ਕੋਈ ਇਹ ਸ਼ੈਡਿਊਲ ਹੁੰਦਾ ਹੈ ਕਿ ਕਿਸ ਮਹੀਨੇ 'ਚ ਜਾਂ ਕੋਈ? ਬਿਲਕੁਲ ਇਹਨਾਂ ਦਾ ਸ਼ੈਡਿਊਲ ਹੁੰਦਾ ਹੈ ਕਿ ਅਗਰ ਇੱਕ ਬਿਮਾਰੀ ਹੈਗੀ ਹੈ ਉਹਦਾ ਸਟਾਰਟ ਆਫ ਦੀ ਈਅਰ ਜਿਹੜਾ ਉਹਦਾ ਟ੍ਰੀਟਮੈਂਟ ਹੈਗਾ ਤੇ ਐਂਡ ਆਫ ਦੀ ਈਅਰ ਵੀ ਉਹਦਾ ਟ੍ਰੀਟਮੈਂਟ ਹੈਗਾ। ਉਹਨਾਂ ਦਾ ਪੂਰਾ ਚਾਰਟ ਹੈ। ਔਰ ਮੈਂ ਤੁਹਾਨੂੰ ਓਨੈਸਟਲੀ ਦੱਸਾਂ ਅੰਜੁਮ ਭਾਈ, ਪਤਾ ਨਹੀਂ ਗਵਰਨਮੈਂਟ ਜਿਹੜੀ ਹੈ ਉਹ ਅਸੀਂ ਤਾਂ ਹਮੇਸ਼ਾ ਉਹਦੀ ਨੈਗੇਟਿਵ ਸਾਈਡ ਹੀ ਦੇਖਦੇ ਹਾਂ। ਲੇਕਿਨ ਮੈਂ ਤੁਹਾਨੂੰ ਯਕੀਨ ਨਾਲ ਕਹਿੰਦਾ ਕਿ ਲਾਈਵ ਸਟਾਕ ਦਾ ਡਿਪਾਰਟਮੈਂਟ ਬੜਾ ਐਕਟਿਵ ਹੈ। ਅੱਛਾ ਲੋਕ ਕਈ ਕਾਲਾਂ ਕਰਦੇ ਨੇ, ਉਹਨਾਂ ਨੂੰ ਫੌਰਨ ਰਿਸਪੌਂਸ ਮਿਲਦਾ ਹੈ। ਔਰ ਇਸ ਬਾਰੇ 'ਚ ਉਹਨਾਂ ਨੂੰ ਐਪਰੀਸੀਏਸ਼ਨ ਵੀ ਦੇਣੀ ਚਾਹੀਦੀ ਹੈ ਕਿ ਐਟਲੀਸਟ ਜਿਹੜੀ ਹੈ ਨਾ ਉਹਨਾਂ ਇੱਕ ਬੰਦੇ ਦੀ ਵੀ ਕਾਲ ਦੇ ਉੱਤੇ ਰਿਸਪੌਂਸ ਮਿਲਦਾ ਹੈ। ਤੇ ਇਹ ਵੀ ਕਹਿਣਾ ਗਲਤ ਹੈਗਾ ਕਿ ਜੀ ਕੋਈ ਸਾਡੀ ਪਾਕਿਸਤਾਨੀ ਸਰਕਾਰ ਵਾਸਤੇ ਔਰ ਖਾਸ ਤੌਰ ਤੇ ਇਹ ਜਿਹੜੀ ਕਰੰਟ ਪੰਜਾਬ ਹੁਕੂਮਤ ਆਈ ਹੈ, ਸਾਨੂੰ ਕੁਝ ਐਸੇ ਚੀਜ਼ਾਂ ਨਜ਼ਰ ਆਈਆਂ ਜਿਹਦੇ 'ਚ ਸਾਨੂੰ ਹੋਪ ਮਿਲੀ ਹੈ ਕਿ ਵਾਕਈ ਕੋਈ ਮਾਮਲਾਤ ਹੁਣ ਬਿਹਤਰੀ ਵਾਲੇ ਸਾਈਡ ਦੇ ਉੱਤੇ ਜਾ ਰਹੇ ਨੇ ਜੀ ਜਾਨਵਰਾਂ ਵਾਸਤੇ। ਅੱਛਾ ਜੀ ਇਹ ਫਿਰ ਕਸੂਰ ਚ ਹੀ ਹੈ ਉਧਰ ਸਾਡੇ ਵੱਲ? ਨਹੀਂ ਸਰ, ਉੱਥੇ ਕਰਦੇ ਉੱਥੇ ਲੋਕਾਂ ਨੂੰ ਨਾ ਤੁਹਾਨੂੰ ਪਤਾ ਹੁਣ ਲਾਈਵ ਸਟਾਕ ਦਾ ਹੈਲਪਲਾਈਨ ਨੰਬਰ ਕੀ ਹੈ ਨਹੀਂ ਪਤਾ ਹੋਏਗਾ। 99% ਨੂੰ ਨਹੀਂ ਪਤਾ। ਉਹਨਾਂ ਨੇ ਹੈਲਪਲਾਈਨ ਨੰਬਰ ਦਿੱਤਾ, ਗੱਡੀ ਪਹੁੰਚਦੀ ਹੈ, ਡਾਕਟਰ ਪਹੁੰਚਦਾ। ਨਹੀਂ ਮੈਂ ਦੱਸਦਾ ਜੀ, ਸਾਡੇ ਪਿੰਡ ਦੇ ਵਿੱਚ ਨਾ ਕੌਂਸਲ ਦੇ ਵਿੱਚ ਡਾਕਟਰ ਬੈਠੇ ਸੀ ਤੇ ਉਹਨਾਂ ਨੇ ਉੱਥੋਂ ਖਤਮ ਕਰਕੇ ਨਾ ਉਹ ਸ਼ਹਿਰ ਕਲਾਤੇ ਵੀ ਡੰਗਰ ਸ਼ਹਿਰ ਹੈ ਕਿ ਪਿੰਡ 'ਚ ਉਹ ਖਤਮ ਕਰਤੇ ਹੈ। ਉਹ ਸੀਟ ਹੀ ਮੁਕਾਤੀ ਸਾਡੇ ਪਿੰਡ 'ਚੋਂ। ਅੱਛਾ ਸਾਡੇ ਵਾਲੇ ਪਾਸੇ ਇਦਾਂ ਹੋ ਰਿਹਾ। ਤੁਹਾਡੇ ਲਈ ਚਲੋ ਜੇ ਕੋਈ ਚੰਗਾ ਕੀਤਾ ਉਹਨੂੰ ਚੰਗਾ ਕਹਿਣਾ ਚਾਹੀਦਾ। ਭਾਈ ਉਹਦੀ ਵੀ ਕੰਪਲੇਂਟ ਕਰਨੀ ਚਾਹੀਦੀ ਹੈ ਕਿ ਅਗਰ ਉੱਥੇ ਹੈ ਮਾਮਲਾ ਤੇ ਮੇਰੇ ਹਿਸਾਬ ਨਾਲ ਤੇ ਰਾਜਨਪੁਰ ਤੱਕ ਜਿਹੜਾ ਨਾ ਪੂਰਾ ਇਨਫਰਾਸਟ੍ਰਕਚਰ ਡਿਵੈਲਪ ਹੋ ਗਿਆ ਬਸ। ਅੱਛਾ ਫਿਰ ਇਹ ਜਿਹੜਾ ਹੁਣ ਜਿਹੜੀਆਂ ਤੁਸੀਂ ਇਹ TTPPCC ਦਸੀਆਂ ਬਿਮਾਰੀਆਂ ਇਹ ਸਾਡੇ ਉਧਰ ਹੈ ਹੀ ਨਹੀਂ ਕਿਉਂ ਸਾਨੂੰ ਪਤਾ ਹੀ ਨਹੀਂ ਹੁੰਦਾ। ਇਹ ਵੀ ਬੜੀ ਮੌਜ ਬਿਮਾਰੀਆਂ ਹੈ ਨੇ ਲੇਕਿਨ ਆਪਾਂ ਪਤਾ ਕੋਈ ਨਹੀਂ। ਸਹੀ ਕਹਿਣਾ ਵੱਡਾ ਬੁਖਾਰ ਹੋਇਆ। ਹਾਂ ਡਾਕਟਰ ਸਾਹਿਬ ਵੀ ਹੈ ਨੇ ਪਰ ਮੈਨੂੰ ਦੱਸ ਰੱਖੇ। ਹਾਂਜੀ ਇਹ ਬੰਦਾ ਵੀ ਤਾਂ ਵੀ ਚੜ ਸਕਦਾ, ਹੇਠਾਂ ਵੀ ਲੈ ਸਕਦਾ। ਪਤਰੀ ਦੀ ਹੈ ਅੜੇਸ ਦੀ ਹੋਈ ਇਹਨਾਂ ਨੇ ਪੂਰੀ ਮੋਟੀ ਪਤਰੀ ਦੀ। ਵਾਹ ਅੱਛਾ ਇਹ ਬਾਹਰ ਆ ਗਿਆ। ਹਾਂਜੀ ਹਾਂ ਮਿੱਟੀ ਦੀ ਜਲ
ਗੱਲ ਹੋ ਰਹੀ ਸੀ। ਪਹਿਲਾਂ ਜੀ ਤੁਹਾਨੂੰ ਅੰਦਰ ਦਿਖਾਇਆ, ਉਸ ਪਾਸੋਂ ਵੜੇ ਆ, ਅੰਦਰ ਦਿਖਾਤਾ, ਅੰਦਰ ਤੋਂ ਫਿਰ ਅਸੀਂ ਤਾਂ ਛੱਤ ਤੇ ਚਲੇ ਗਏ ਆ, ਛੱਤ ਤੋਂ ਫਿਰ ਅਸੀਂ ਸਿੱਧੇ ਹੇਠ ਬਾਹਰ ਉਤਰੇ ਆ ਇੱਥੇ ਆ ਕੱਚੀ ਥਾਂ ਤੇ। ਇਹ ਉਸਾਮਾ ਸਾਹਿਬ ਦੱਸੋ। ਇਹ ਜਿਹੜਾ ਨਹੀਂ ਇਹ ਅਸੀਂ ਇੱਕ ਡਿਪ ਬਣਾਈ ਹੈ। ਅੱਛਾ, ਇਹ ਡਿਪ ਤੇ ਫਿਲਹਾਲ ਆ ਬਾਰਿਸ਼ ਹੋਈ ਹੈ, ਭਰੀ ਹੋਈ ਹੈ, ਮੁਕੰਮਲ ਤੌਰ ਤੇ ਦੀ ਸਫਾਈ ਹੁੰਦੀ ਹੈ। ਜਦੋਂ ਸਫਾਈ ਕਰਨ ਤੋਂ ਬਾਅਦ ਅਸੀਂ ਇਹਦੇ ਅੰਦਰ ਇੱਕ ਕੈਮੀਕਲ ਪਾ ਦਿੰਦੇ ਹਾਂ। ਉਸ ਕੈਮੀਕਲ ਦੇ ਅੰਦਰ ਅਸੀਂ ਬੱਕਰੀਆਂ ਨੂੰ ਨਾ ਡਿਪਿੰਗ ਦੇ ਪ੍ਰੋਸੈਸ ਤੋਂ ਗੁਜ਼ਾਰਦੇ ਹਾਂ। ਅਸਲ 'ਚ ਅੰਜੁਮ ਭਾਈ ਬੱਕਰੀਆਂ ਦੇ ਨਾ ਪੈਰਾਸਾਈਟ ਹੋ ਜਾਂਦੇ ਨੇ ਜਿਹੜੇ ਜਿਸਮ ਉਹਦੀ ਖਲ 'ਚ ਅੰਦਰ ਆ ਕੇ ਨਾ ਖੂਨ ਚੂਸਦੇ ਨੇ, ਤੇ ਉਹ ਅਸੀਂ ਕੈਮੀਕਲ ਪਾ ਕੇ ਨਾ ਉਹਦੇ ਅੰਦਰ ਡਿਪਿੰਗ ਕਰਵਾਉਂਦੇ ਆ, ਔਰ ਡਿਪਿੰਗ ਕਰਵਾਉਣ ਤੋਂ ਬਾਅਦ ਬੱਕਰੀ ਜਿਹੜੀ ਹੈ ਚਿੱਚੜ ਵਗੈਰਾ ਜਿਹੜੇ ਨੇ ਨਾ, ਹਾਂਜੀ, ਉਹ ਜਿਹੜੇ ਨੇ ਆਟੋਮੈਟਿਕਲੀ ਖਤਮ ਹੋ ਜਾਂਦੇ। ਇਹ ਸਾਰਾ ਉਹ ਬਣੀ ਹੋਈ ਹੈ ਡੰਪ। ਅੱਜ ਚੂੰਕਿ ਬਾਰਿਸ਼ ਹੋਈ ਹੈ ਤਾਂ ਮੁਕੰਮਲ ਤੌਰ ਤੇ ਇਹ ਫਿਲ ਹੋ ਗਈ ਹੈ। ਪੂਰੀ ਡੰਪ ਹੈ, 8 ਫੁੱਟ ਗਹਿਰੀ ਡੰਪ ਹੈ। ਠੀਕ ਹੈ ਜੀ। ਤੇ ਹਾਂਜੀ, ਇਹ ਡਿਪ ਜਿਹੜੀ ਹੈ ਨਾ ਅਸੀਂ ਉਧਰੋਂ ਆਂਦੀਆਂ ਬੱਕਰੀਆਂ, ਇਧਰੋਂ ਨਿਕਲਦੇ ਹੋਏ ਇਧਰ ਚਲੇ ਜਾਂਦੀਆਂ ਮੁਕੰਮਲ। ਅੱਛਾ, ਡੁਬਕੀ ਮਾਰਦੀਆਂ। ਡੁਬਕੀ ਮਾਰਦੀਆਂ, ਔਰ ਡੁਬਕੀ ਮਾਰ ਕੇ ਚਲੇ ਜਾਂਦੀਆਂ। ਤੇ ਉਹ ਜਿਹੜੀ ਇੱਕ ਜਾਨਵਰ ਦੀ ਆਦਤ ਹੁੰਦੀ ਹੈ, ਬਲਕਿ ਇਨਸਾਨ ਦੀ ਵੀ, ਜਦੋਂ ਪਾਣੀ 'ਚ ਛਲਾਂਗ ਮਾਰਦਾ ਤੇ ਅੱਖਾਂ ਉਹਦੀਆਂ ਬੰਦ ਹੋ ਜਾਂਦੀਆਂ ਤੇ ਜਿਸਮ ਦੇ ਉੱਤੇ ਉਹਦਾ ਇਫੈਕਟ ਆ ਜਾਂਦਾ ਤੇ ਅੱਖਾਂ ਵੀ ਬਚ ਜਾਂਦੀਆਂ, ਔਰ ਜਿਹੜਾ ਜਿਸਮ ਦਾ ਚਿੱਚੜ ਹੈਗਾ ਉਹ ਵੀ ਮਰ ਜਾਂਦਾ। ਤੇ ਇੱਥੋਂ ਜੋ ਘੁੱਟ ਪੀ ਲਵੇ ਉਹ ਹੈ ਨਹੀਂ ਪੀਏ ਕਿ ਕਰ ਜਲਦੀ ਉਹਨੇ ਲੱਗਣਾ ਨਾ, ਜਲਦੀ ਗੁਜ਼ਰਨਾ, ਜਲਦੀ ਗੁਜ਼ਰਨਾ ਹੁੰਦਾ। ਉੱਤੋਂ ਉਤਰ ਸਾਡੇ ਤਾਂ ਨਾ ਉੱਥੇ ਚਿਚੜਾਂ ਦੀ ਉਹ ਦਵਾਈ ਨਹੀਂ ਅਸੀਂ ਮਲਦੇ ਵੀ ਆਖੇ ਡੰਗਰ ਝਾਟ ਨਾ ਲਵੇ। ਅੱਛਾ, ਨਹੀਂ ਕੋਈ ਐਸੀ ਡੇਂਜਰਸ ਬਿਮਾਰੀ ਉਹ ਦਵਾਈ ਵੀ ਨਹੀਂ ਹੁੰਦੀ। ਅੱਛਾ, ਦਵਾਈਆਂ ਦਾ ਹੀ ਫਰਕ। ਹਾਂਜੀ, ਨਹੀਂ ਐਸੀ ਦਵਾਈ ਹੈ ਹੀ ਨਹੀਂ। ਉਹ ਸਿਰਫ ਅੱਖਾਂ ਨੂੰ ਡੈਮੇਜ ਕਰਦੀ ਹੈ, ਇਸੇ ਵਾਸਤੇ ਅੱਖਾਂ ਜਿਹੜੀਆਂ ਉਹ ਬੰਦ ਕਰ ਲੈਂਦੀਆਂ ਬੱਕਰੀ। ਅੱਛਾ, ਇੱਕ ਤਾਂ ਉੱਥੇ ਡੁਬਕੀ ਲਵਾਉਂਦੇ ਆ ਤੇ ਇੱਕ ਕੱਚੀ ਥਾਂ ਤੇ ਇੱਥੇ ਕੱਚੀ ਥਾਂ ਦੇ ਉੱਤੇ ਫਿਰ ਆ ਜਾਂਦੀਆਂ ਤੇ ਫਿਰ ਜਿਹੜੀ ਮਿੱਟੀ ਨਾਲ ਜਿਹੜਾ ਨਾ ਉਹਨਾਂ ਦਾ ਉਹ ਮਾਮਲਾ ਵੀ ਜਿਹੜਾ ਨਾ ਪੂਰਾ ਹੋ ਜਾਂਦਾ। ਪੂਰਾ ਹੋ ਜਾਂਦਾ। ਤੇ ਸਾਮ ਭਾਈ ਜਿਹੜਾ ਇਹਦਾ ਵੇਸਟ ਹੈ, ਮਤਲਬ ਇਹਦੀ ਮੈਂਗਨੀਆਂ ਵਗੈਰਾ ਜਾਂ ਇਹਨਾਂ ਦਾ ਯੂਰੀਨ ਵਗੈਰਾ, ਇਹ ਕਿੱਧਰ ਇਹਦਾ ਅਸੀਂ ਜਿਹੜੀ ਇਹਨਾਂ ਦੀ ਜਿਹੜਾ ਮੈਂਗਨੀਆਂ ਵਗੈਰਾ ਹੈ ਉਹ ਆਪਣੇ ਬਾਗ 'ਚ ਸੁੱਟ ਲੈਂਦੇ ਆ, ਉਹਦਾ ਵੀ ਫਾਇਦਾ ਹੋ ਜਾਂਦਾ ਸਾਡਾ, ਤੇ ਉਹ ਬਿਹਤਰੀਨ ਸਾਡਾ ਯੂਜ਼ ਹੋ ਜਾਂਦੀ। ਅਸੀਂ ਕਦੀ ਸੁੱਟੀ ਨਹੀਂ। ਯੂਰੀਨ ਤੇ ਆਟੋਮੈਟਿਕਲੀ ਡਰੇਨ ਆਊਟ ਹੋ ਜਾਂਦਾ, ਔਰ ਉਹ ਖਾੜਾ ਹੈਗਾ ਸਰਕਾਰੀ, ਔਰ ਸਰਕਾਰੀ ਖਾੜੇ ਦੇ ਅੰਦਰ ਚਲੇ ਜਾਂਦਾ, ਔਰ ਫਿਰ ਉਸ ਤੋਂ ਬਾਅਦ ਡਰੇਨ ਆਊਟ ਹੋ ਜਾਂਦਾ ਜੀ। ਤੇ ਉਹ ਜਿਹੜੀਆਂ ਉੱਤੇ ਪਾਣੀ ਸਿੱਟ ਕੇ ਧੋਨੇ ਵੀ ਆ ਪਲਾਸਟਿਕ ਦੀਆਂ? ਹਾਂਜੀ, ਕਦੀ ਇਹ ਹੈ ਇੱਕ ਹਫ਼ਤੇ ਬਾਅਦ। ਅੱਛਾ, ਉੱਤੋਂ ਦਾ ਧੋ ਲੈਣੇ ਜਿਹੜਾ ਹੇਠ ਹੈ ਤੇ ਉਹ ਆਟੋਮੈਟਿਕ ਡਰੇਨ ਬਣਿਆ ਨਾ, ਚਲੇ ਜਾ ਰਿਹਾ। ਡਰੇਨ ਬਣਿਆ, ਔਰ ਡਰੇਨ ਬਣਨ ਤੋਂ ਬਾਅਦ ਨਾਲੇ ਦੇ ਅੰਦਰ ਆ ਜਾਂਦਾ, ਨਾਲੇ ਤੋਂ ਨਿਕਲ ਜਾਂਦਾ ਬਾਹਰ। ਅੱਛਾ, ਆ ਪਾਣੀ ਵਾਲੀ ਹੈ ਇਹ ਰਾਤ ਨੂੰ ਜਦੋਂ ਬੱਕਰੀਆਂ ਸ਼ਾਮ ਨੂੰ ਆਉਂਦੀਆਂ ਥੋੜੇ ਟਾਈਮ ਵਾਸਤੇ ਤੇ ਪਾਣੀ ਦੀ ਖੁਰਲੀ ਹੈ। ਹਾਂਜੀ। ਅੱਛਾ ਉਸਾਮਾ ਸਾਹਿਬ, ਇੱਕ ਨਾ ਇਹ ਦੱਸਿਓ ਵੀ ਜਿਹੜਾ ਬੱਕਰੀਆਂ ਦਾ ਤੁਸੀਂ ਦੁੱਧ ਆ, ਹਾਂਜੀ, ਉਹਦੀ ਤੁਹਾਡੀ ਕੀ ਆਮਦਨ ਆ, ਵੇਚਦੇ ਆ ਜਾਂ ਕਿੱਥੇ ਵਰਤਦੇ ਆ? ਤੇ ਦੂਜਾ ਇਹ ਦੱਸਿਓ ਵੀ ਤੁਹਾਡੀ ਆਮਦਨ ਕਿੰਨੀ ਕਾ ਬੱਕਰੀਆਂ ਦਾ ਤੁਹਾਡਾ ਤੁਸੀਂ? ਅਸਲ 'ਚ ਨਾ ਬੱਕਰੀਆਂ ਦਾ ਜਿਹੜਾ ਦੁੱਧ ਹੈਗਾ ਨਾ, ਅਸੀਂ ਸਿਰਫ ਉਹਨਾਂ ਦੇ ਬੱਚਿਆਂ ਵਾਸਤੇ ਰੱਖ ਰਹੇ ਹਾਂ, ਕਿਉਂਕਿ ਅਸੀਂ ਸਮਝਦੇ ਹਾਂ ਕਿ ਸਾਡਾ ਸਾਰਾ ਜਿਹੜਾ ਪ੍ਰੋਫਿਟ ਹੈਗਾ ਨਾ ਬੱਚਿਆਂ 'ਚ ਹੈ। ਅਗਰ ਬੱਚੇ ਸਾਡੇ ਸਰਵਾਈਵ ਕਰ ਜਾਣ ਔਰ ਉਹ ਵੱਡੇ ਹੋ ਜਾਣ, ਅਗਲੇ ਸਾਲ ਦੋਂਦੇ ਹੋ ਜਾਣ, ਵਿਕ ਜਾਣ, ਤੇ ਉਹ ਸਾਨੂੰ ਕੋਸਟ ਕੁਛ ਨਹੀਂ ਕਹਿੰਦੀ। ਅਸਲ ਹੀ ਦੁੱਖ ਹੀ ਇਹ ਹੁੰਦਾ ਕਿ ਬੱਕਰੀਆਂ ਰੱਖੀਆਂ ਜਾਂਦੀਆਂ ਬੱਚਿਆਂ ਵਾਸਤੇ, ਤੇ ਜਦੋਂ ਬੱਚੇ ਹੋ ਜਾਂਦੇ ਤੇ ਉਹਦਾ ਜਿਹੜਾ ਦੁੱਧ ਹੈ ਉਹ ਵੀ ਵੇਚਣਾ ਸ਼ੁਰੂ ਕਰ ਦਿੰਦੇ। ਨਹੀਂ, ਤੁਸੀਂ ਵੀ ਚੋਰੇ ਸੀ ਉੱਤੇ? ਨਹੀਂ, ਅਸੀਂ ਚੋ ਕੇ ਪਿਆਰ ਹੈ। ਫੀਡਰ ਅਸੀਂ ਚੋ ਕੇ ਪਿਆਰ ਹੈ। ਇੱਕ ਬੱਕਰੀ ਦੇ ਥੱਲੇ ਦੁੱਧ ਹੀ ਨਹੀਂ ਹੈ ਹੂੰ, ਤੇ ਉਹਦੇ ਬੱਚੇ ਨੂੰ ਕੀ ਦੁੱਧ ਮਿਲਣਾ ਹੈ? ਤੇ ਉਹਨੂੰ ਤੇ ਅਸੀਂ ਬੋਡੀ weight ਦਾ ਜਿਹੜਾ ਉਹ ਦੇਣਾ ਹੈ ਨਾ ਪਰਸੈਂਟੇਜ ਦੇ ਹਿਸਾਬ ਦੇ ਨਾਲ। ਠੀਕ ਹੋ ਗਏ। ਤੇ ਅਸੀਂ ਜਿਹੜਾ ਦੁੱਧ ਬੱਚਿਆਂ ਨੂੰ ਹੀ ਪਿਆਉਂਦੇ ਆ। ਤੇ ਬਾਕੀ ਸੇ ਜਿਹੜੀ ਇਹਦੀ ਇਨਕਮ ਦੀ ਜਿਹੜੀ ਗੱਲ ਹੈ, ਤੇ ਬੱਕਰੀਆਂ ਦਾ ਕੰਮ ਕਰਨ ਵਾਲੇ ਨੂੰ ਮੈਂ ਕਹਿੰਦਾ ਹੁੰਦਾ ਕਿ 3 ਸਾਲ ਜਿਹੜਾ ਉਹਨਾਂ ਨੇ ਸਬਰ ਦੇ ਨਾਲ ਇਹ ਕੰਮ ਕਰਨਾ ਹੈ, ਸ਼ੌਕ ਦੇ ਨਾਲ। ਉਸ ਤੋਂ ਬਾਅਦ ਅੱਲਾ ਦੀ ਮਿਹਰਬਾਨੀ ਨਾਲ ਮਲਟੀਪਲੀਕੇਸ਼ਨ ਹੁੰਦੀ ਹੈ। ਜਦੋਂ ਬੱਕਰੀ ਮਾਸ਼ਾਅੱਲਾ ਬੱਚੇ ਦਿੰਦੀ ਹੈ, 15 ਮਹੀਨਿਆਂ 'ਚ 2 ਦਫਾ ਮਾਸ਼ਾਅੱਲਾ ਉਹ ਪ੍ਰੈਗਨੈਂਟ ਹੁੰਦੀ ਹੈ, ਬੱਚੇ ਵੀ ਦਿੰਦੀ ਹੈ, ਤੇ ਉਹ ਬੱਚੇ ਤੁਸੀਂ ਸੰਭਾਲ ਲਓ ਤੇ ਪ੍ਰੋਫਿਟ ਹੀ ਪ੍ਰੋਫਿਟ ਹੈ। ਜਿੰਨਾ ਵੀ ਹੈ ਬੱਕਰੀਆਂ ਰੱਖੀ ਜਾਓ ਤੇ ਬੱਕਰੇ ਜਿਹੜੇ ਨੇ ਉਹ ਸਲਾਟਰ ਕਰਵਾਈ ਜਾਓ ਈਦ ਦੇ ਉੱਤੇ। ਜ਼ਬਰਦਸਤ। ਲਓ ਜੀ, ਅਸੀਂ ਇੰਨਾ ਸਫ਼ਰ ਕੀਤਾ ਨਾ, ਸਫ਼ਰ ਦਾ ਮੁੱਲ ਪੂਰਾ ਹੋ ਗਿਆ। ਗੱਲ ਸਾਨੂੰ ਵੱਡੀ ਲੱਭੀ ਤੇ ਉਹ ਗੱਲ ਅਸੀਂ ਤੁਹਾਡੇ ਤੱਕ ਵੀ ਉਦਾਂ ਹੀ ਪਹੁੰਚਾਈ ਆ। ਆਪਣੇ ਵੱਲੋਂ ਅਸੀਂ ਮੋਟੀ ਗੱਲਾਂ ਨਾ ਬਹੁਤੀ ਬਰੀਕੀ 'ਚ ਵੀ ਨਹੀਂ ਗਏ ਤੇ ਬਰੀਕੀ 'ਚੋਂ ਹੀ ਦੱਸਿਆ ਵੀ ਸਾਰਾ। ਫਿਰ ਵੀ ਜੇ ਕਿਸੇ ਦੇ ਕੋਈ ਦਿਮਾਗ 'ਚ ਕੋਈ ਗੱਲ ਹੋਵੇ, ਰਹਿ ਗਈ ਹੋਵੇ, ਇੱਕ ਤਾਂ ਉਸਾਮਾ ਸਾਹਿਬ ਦਾ ਬੱਕਰੀਆਂ ਦਾ ਖਸੂਸੀ ਚੈਨਲ ਆ ਐਲਫਾ ਲਾਈਵ ਸਟਾਕ, ਤੇ ਇੱਕ ਉਸਾਮਾ ਸਾਹਿਬ ਨੇ ਆਪ ਦਾ ਨੰਬਰ ਵੀ ਦੱਸਤਾ WhatsApp ਦਾ। ਤੁਸੀਂ ਉਹਦੇ ਤੇ WhatsApp ਦੇ ਉੱਤੇ ਗੱਲਬਾਤ ਕਰ ਸਕਦੇ ਆ। ਕਿਸੇ ਨੂੰ ਕੋਈ ਬਹੁਤੀ ਕੋਈ ਜ਼ਰੂਰੀ ਗੱਲ ਪੁੱਛਣੀ ਹੋਵੇ ਉਹ ਪੁੱਛ ਸਕਦਾ ਆ ਪਲੇਟਾਂ ਪਲੂਟਾਂ ਦੇ ਬਾਰੇ 'ਚ। ਤੇ ਅਸੀਂ ਉਸਾਮਾ ਸਾਹਿਬ ਦੇ ਬੜੇ ਸ਼ੁਕਰਗੁਜ਼ਾਰ ਆ। ਤੁਸੀਂ ਤਾਂ ਇੱਕ ਜੀ ਖਸੂਸੀ ਟਾਈਮ, ਅੱਜ ਇਹ ਆਪਣੇ ਡੇਰੇ ਤੇ ਮੌਜੂਦ ਨਹੀਂ ਸੀ, ਇਹ ਸ਼ਹਿਰੋਂ ਆਏ ਆ ਸਾਡੇ ਕਰਕੇ ਖਸੂਸੀ। ਜਿਉਂਦੇ ਵਾਸਤੇ ਰਹੋ ਜੀ, ਬੜੀ ਮਿਹਰਬਾਨੀ। ਇੱਥੇ ਦਬ ਲਓ।